ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਗਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸੈਟਲ, ਮਨਦੀਪ ਢਿੱਲੋਂ ਯੂਬਾ ਸਿਟੀ, ਲਾਲੀ ਸਿੰਘ ਗਰੇਵਾਲ ਫਰੀਮੌਂਟ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦਾ ਅਖੀਰਲਾ ਪ੍ਰੋਗਰਾਮ ਹੈ, ਯਾਨੀ ਕਿ 31 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਹੁਣ ਆਪਣੀ ਮੁਲਾਕਾਤ ਇਸ ਪ੍ਰੋਗਰਾਮ ਦੇ ਵਿੱਚ 2026 ਦੇ ਵਿੱਚ ਹੋਵੇਗੀ ਤੇ ਅਸੀਂ ਕਾਮਨਾ ਕਰਦੇ ਹਾਂ, ਉਮੀਦ ਕਰਦੇ ਹਾਂ ਕਿ ਨਵਾਂ ਵਰ੍ਹਾ ਤੁਹਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ, ਤੰਦਰੁਸਤੀਆਂ ਲੈ ਕੇ ਆਵੇ ਤੇ ਤੁਸੀਂ ਰਿਸ਼ਤਿਆਂ ਦਾ ਨਿੱਘ ਮਾਣਦੇ ਹੋਏ ਵਧੀਆ ਜ਼ਿੰਦਗੀ ਜਿਹੜੀ ਉਹ ਬਤੀਤ ਕਰੋ। ਸ਼ਰਮਾ ਜੀ, ਕੁਝ ਸਮੇਂ ਬਾਅਦ, ਕੁਝ ਘੰਟਿਆਂ ਬਾਅਦ ਨਵੇਂ ਵਰ੍ਹੇ ਨੇ ਦਸਤਕ ਦੇ ਦੇਣੀ ਹੈ ਤੇ ਤੁਹਾਨੂੰ ਵੀ ਇਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਬਿਲਕੁਲ ਜੀ, ਸਾਡੇ ਵਾਲੀ ਜਿਹੜੀ ਘੜੀ ਵਾਲੀ ਗੱਡੀ ਹੈ ਉਹ ਮਾੜੀ ਜੀ ਅੱਗੇ ਚੱਲਦੀ ਹੈ, ਇਸ ਲਈ ਸਾਡੇ ਨਵਾਂ ਸਾਲ ਆ ਗਿਆ ਜੀ ਜੀ। ਤੇ ਇੱਧਰ ਅਮਰੀਕਾ ਵਾਲੇ ਪਾਸੇ ਅਜੇ ਆਉਣਾ, ਸੋ ਇਸ ਲਈ ਸਾਰਿਆਂ ਨੂੰ, ਸਾਡੇ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਸਾਡੇ ਚਾਹਣ ਵਾਲਿਆਂ ਨੂੰ, ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਨੂੰ, ਸਭ ਨੂੰ ਨਵੇਂ ਵਰ੍ਹੇ ਦੀ ਬਹੁਤ ਬਹੁਤ ਮੁਬਾਰਕ ਜੀ। ਤੇ ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਇਸੇ ਤੋਂ ਕਰ ਲਈਏ। ਲੱਖਾਂ ਸ਼ਰਧਾਲੂਆਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਜੀ। ਬਿਲਕੁਲ ਪ੍ਰਵੀਨ ਜੀ, ਆਪਣੇ ਇੱਕ ਆਮ ਰਵਾਇਤ ਹੈ ਕਿ ਕੋਈ ਵੀ ਚੰਗਾ ਕਾਜ ਹੋਵੇ, ਚੰਗਾ ਦਿਨ ਹੋਵੇ ਤਾਂ ਅਸੀਂ ਗੁਰੂ ਘਰ, ਮੰਦਿਰ ਹੈ ਨਾ, ਆਪਣੇ ਜਿਸ ਨੂੰ ਅਕੀਦੇ ਨੂੰ ਮੰਨਦੇ ਹਾਂ, ਜਿਸ ਨੂੰ ਉਸ ਸਥਾਨ ਤੇ ਜਾ ਕੇ ਆਪਾਂ ਉਹਦੀ ਸ਼ੁਰੂਆਤ ਚਾਹੁੰਦੇ ਹਾਂ। ਸੋ ਠੀਕ ਹੈ, ਇਹ ਪੁਰਾਣੀ ਸਾਡੀ ਇੱਕ ਚੰਗੀ ਪਿਰਤ ਤੁਰੀ ਆਉਂਦੀ ਹੈ ਤੇ ਉਸ ਪਿਰਤ ਨੂੰ ਅਜੇ ਵੀ ਸਾਡੇ ਕਿੰਨੇ ਹੀ ਲੋਕਾਂ ਨੇ ਉਸਨੂੰ ਜਿਉਂਦਿਆਂ ਰੱਖਿਆ ਹੋਇਆ। ਮੈਂ ਦੇਖ ਰਿਹਾ ਸੀਗਾ ਕਿ ਕੱਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਲੱਖਾਂ ਦੀ ਗਿਣਤੀ ਸ਼ਰਧਾਲੂ ਅੱਪੜ ਚੁੱਕੇ ਨੇ ਤੇ ਅੱਜ ਵੀ ਵੱਡੀ ਗਿਣਤੀ ਸ਼ਰਧਾਲੂ ਉੱਥੇ ਪਹੁੰਚਣਗੇ। ਕਈਆਂ ਨੇ ਉੱਥੇ ਰਾਤ ਰੁਕੇ ਨੇ, ਕਈ ਰਾਤ ਮਤਲਬ ਕਿ ਅੱਜ ਸਵੇਰੇ ਤੜਕੇ ਇਸ਼ਨਾਨ ਕਰਕੇ ਹੁਣ ਉੱਥੋਂ ਪਰਤੇ ਆਉਣਗੇ। ਸੋ ਇਸ ਲਈ ਲੱਖਾਂ ਦੀ ਗਿਣਤੀ ਸ਼ਰਧਾਲੂਆਂ ਦਾ ਉੱਥੇ ਜਾਣਾ, ਇਹ ਬੇਸ਼ੱਕ ਮਤਲਬ ਆਪਣੇ ਬਜ਼ੁਰਗ ਅਜੇ ਵੀ ਕਹਿੰਦੇ ਨੇ ਕਿ ਤਾਂ ਭਾਈ ਅੰਗਰੇਜ਼ਾਂ ਦਾ ਨਵਾਂ ਸਾਲ ਹੈ, ਆਪਣਾ ਤਾਂ ਦੇਸੀ ਮਹੀਨੇ ਵਾਲਾ ਹੁੰਦਾ ਹੈ, ਪਰ ਤਾਂ ਵੀ ਹੁਣ ਇੱਕ ਕੈਲੰਡਰ ਦੇ ਹਵਾਲੇ ਨਾਲ, ਤਰੀਕ ਦੇ ਹਵਾਲੇ ਨਾਲ, ਮਤਲਬ ਜਿਵੇਂ ਨਵੇਂ ਵਰ੍ਹੇ ਦੀ ਆਮਦ ਹੁੰਦੀ ਹੈ ਤਾਂ ਉਹਦੇ ਤੇ ਆਪਣੇ ਲੋਕ ਕੱਲ ਦਰਬਾਰ ਸਾਹਿਬ ਵੀ ਪਹੁੰਚੇ, ਉੱਧਰ ਕੇਸਗੜ੍ਹ ਸਾਹਿਬ ਵੀ ਵਿਖੇ ਵੀ, ਫਿਰ ਇਸੇ ਤਰ੍ਹਾਂ ਦਮਦਮਾ ਸਾਹਿਬ ਵੀ, ਹੋਰ ਗੁਰੂ ਘਰਾਂ ਦੇ ਵਿੱਚ ਵੀ ਹੈ ਨਾ, ਲੋਕਾਂ ਨੇ ਜਾਏ, ਸ਼ਰਧਾਲੂਆਂ ਨੇ, ਸੰਗਤਾਂ ਨੇ ਇਸ਼ਨਾਨ ਕੀਤਾ, ਗੁਰੂ ਘਰ ਦੀਆਂ ਖੁਸ਼ੀਆਂ ਮਾਣੀਆਂ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸੇ ਤਰੀਕੇ ਕਾਰਨ ਮੈਂ ਦੇਖ ਰਿਹਾ ਸੀ ਦੁਰਗਿਆਣਾ ਮੰਦਿਰ ਵੀ ਵੱਡੀ ਗਿਣਤੀ 'ਚ ਭੀੜ ਸੀਗੀ, ਜਾਂ ਸ਼੍ਰੀ ਨੈਣਾ ਦੇਵੀ ਮਾਤਾ ਦੇ ਮੰਦਿਰ, ਜਵਾਲਾ ਜੀ ਚਿੰਤਪੁਰਨੀ, ਪੰਜਾਬ ਦੇ ਨਾਲ ਲੱਗਦਾ ਖੇਤਰ ਹੈ, ਉੱਥੇ ਵੀ। ਇੱਥੋਂ ਤੱਕ ਕਿ ਅਯੋਧਿਆ ਦੇ ਵਿੱਚ ਕੱਲ 2 ਲੱਖ ਤੋਂ ਵੱਧ ਸ਼ਰਧਾਲੂ ਅੱਪੜਿਆ। ਬੇਸ਼ੱਕ ਮਤਲਬ ਅਯੋਧਿਆ ਦਾ ਨਾਮ ਰਾਮ ਜੀ ਦੇ ਨਾਮ ਨਾਲ ਤਾਂ ਪਹਿਲਾਂ ਤੋਂ ਹੀ ਜੁੜਿਆ, ਇਕੱਲੇ ਬੀਜੇਪੀ ਕਰਕੇ ਹੀ ਥੋੜਾ ਅਯੋਧਿਆ ਉੱਥੇ ਮਸ਼ਹੂਰ ਹੋ ਗਈ। ਸੋ ਹਾਂ, ਇਹ ਜੇ ਉਹ ਇਤਿਹਾਸ ਜਾਓ ਤਾਂ ਇਹ ਵੀ ਕਿਹਾ ਜਾਂਦਾ ਕਿ ਪਹਿਲਾ ਜਵਾਕ ਤਾਂ ਆਪਣੇ ਪੇਕੇ ਜੰਮਦੀਆਂ ਨੇ ਔਰਤਾਂ, ਸੋ ਇਸ ਲਈ ਉਹ ਪੁਰਾਣੀ ਪਿਰਤ ਦੇ ਹਿਸਾਬ ਨਾਲ ਤਾਂ ਪੰਜਾਬ ਦੇ ਵਿੱਚ ਰਾਮ ਜੀ ਦਾ ਜਨਮ ਹੋਇਆ, ਉਹ ਵੀ ਇੱਕ ਪਹਿਲੂ ਇਤਿਹਾਸ 'ਚ ਤੁਰਿਆ ਫਿਰਦਾ। ਪਰ ਕਿਤੇ ਨਾ ਕਿਤੇ ਅਯੋਧਿਆ ਜਿਸ ਤਰ੍ਹਾਂ ਹੁਣ ਰਾਮ ਮੰਦਿਰ ਬਣਿਆ ਤੇ ਉਹਦੇ ਨਾਲ ਫਿਰ ਮਤਲਬ ਇਹ ਵੀ ਹੋਇਆ ਕਿ ਵੀ ਉਹ ਟੂਰਿਸਟ ਪਲੇਸ ਵੀ ਬਣ ਗਿਆ ਤੇ ਨਾਲ ਧਾਰਮਿਕ ਸਥਾਨ ਵੀ, ਇਸ ਲਈ ਉੱਥੇ ਵੀ 2 ਲੱਖ ਦੇ ਬ੍ਰਿੰਦਾਵਨ, ਮਹਾਕਾਲ, ਉੱਥੇ ਤਾਂ 10-12 ਲੱਖ ਸ਼ਰਧਾਲੂ ਦੱਸੇ ਜਾ ਰਹੇ ਨੇ, ਸ਼ਿਰਡੀ ਦੇ ਮੰਦਿਰ। ਸੋ ਇਹ ਇਸ ਤਰ੍ਹਾਂ ਮਤਲਬ ਖਾਟੂ ਸ਼ਾਮ, ਲੱਖਾਂ ਦੀ ਗਿਣਤੀ ਸ਼ਰਧਾਲੂ ਜਾ ਰਹੇ ਨੇ। ਸੋ ਇਸ ਤਰੀਕੇ ਨਾਲ ਆਪਣੇ ਲੋਕ ਮਤਲਬ ਨਵੇਂ ਵਰ੍ਹੇ ਨੂੰ ਜੀ ਆਇਆਂ ਕਹਿ ਰਹੇ ਨੇ। ਪਰ ਇਹ ਅੱਜ ਦੀ ਤਰੀਕ ਦੇ ਵਿੱਚ ਇਕੱਲਾ ਧਾਰਮਿਕ ਕਾਜ ਦੇ ਨਾਲ ਨਾਲ ਅਸੀਂ ਇਹਨੂੰ ਸੈਰਗਾਹ ਵਜੋਂ ਵੀ ਲੈ ਲਿਆ ਕਿ ਆਪਾਂ ਕਹਿੰਦੇ ਹਾਂ ਕਿ ਕਿਉਂਕਿ ਇਸ ਨੂੰ ਟੂਰਿਸਟ ਹੱਬ ਵਜੋਂ ਵੀ ਧਾਰਮਿਕ ਸਥਾਨਾਂ ਨੂੰ ਪੂਰੀ ਤਰ੍ਹਾਂ ਉਭਾਰਿਆ ਜਾਂਦਾ। ਸੋ ਇਸ ਲਈ ਫਿਰ ਬੰਦੇ ਕਹਿੰਦੇ ਇੱਕ ਪੰਥ ਦੋ ਕਾਜ ਹੋ ਜਾਣਗੇ, ਕਿ ਨਾਲੇ ਤਾਂ ਗੁਰੂ ਘਰ ਦੇ, ਮੰਦਿਰ ਦੇ, ਧਾਰਮਿਕ ਸਥਾਨ ਦੇ ਦਰਸ਼ਨ ਹੋ ਜਾਣਗੇ, ਇਸ਼ਨਾਨ ਕਰ ਲਾਂਗੇ, ਅਰਦਾਸ ਕਰ ਲਾਂਗੇ,
ਨਵੇਂ ਵਰ੍ਹੇ ਤੇ ਨਾਲੇ ਫਿਰ ਆਪਾਂ ਪਰਿਵਾਰ ਸਮੇਤ ਜਾ ਆਵਾਂਗੇ, ਘੁੰਮ ਫਿਰ ਹੋ ਜਾਊਗਾ। ਸੋ ਇਸ ਤਰੀਕੇ ਕਾਰ ਨਾਲ ਵੀ ਹੁੰਦਾ। ਇਸ ਤੋਂ ਬਿਨਾਂ ਮੈਂ ਦੇਖ ਰਿਹਾ ਸੀਗਾ ਕਿ ਨਵੇਂ ਸਾਲ ਦੇ ਉੱਤੇ ਪ੍ਰਵੀਨ ਜੀ, ਪੰਜਾਬ ਤੋਂ ਬਾਹਰ ਜਿੰਨੀਆਂ ਟੂਰਿਸਟ ਥਾਵਾਂ ਨੇ ਉਹਨਾਂ ਥਾਵਾਂ ਦੇ ਉੱਤੇ ਭੀੜ ਇੰਨੀ ਆ। ਮਤਲਬ ਪਹਿਲਗਾਮ ਜਿੱਥੇ ਕਹਿੰਦੇ ਸੀ ਜੀ ਹੁਣ ਟੂਰਿਸਟ ਜਾਊਗਾ ਨਹੀਂ, ਉੱਥੇ 100% ਮਤਲਬ ਹੋਟਲ ਫੁੱਲ ਨੇ ਤੇ ਵੱਡੀ ਗਿਣਤੀ 'ਚ ਉੱਥੇ ਟੂਰਿਸਟ ਗਿਆ ਹੋਇਆ। ਕੀ ਮਨਾਲੀ, ਕੀ ਸ਼ਿਮਲਾ, ਮਤਲਬ ਅੱਧਿਆਂ ਦਾ ਨਵਾਂ ਸਾਲ ਤਾਂ ਸੜਕਾਂ ਤੇ ਚੜ੍ਹ ਜਾਣਾ, ਕਿਉਂਕਿ ਟ੍ਰੈਫਿਕ ਇੰਨਾ ਹੋ ਜਾਂਦਾ, ਜਾਮ ਇੰਨਾ ਲੱਗ ਜਾਂਦਾ, ਫਿਰ ਉਹ ਗੱਡੀਆਂ 'ਚ ਨਵਾਂ ਸਾਲ ਚੜ੍ਹ ਜਾਂਦਾ ਉਹਨਾਂ ਤਾਂ। ਸੋ ਉਹ ਵੀ ਇੱਕ ਹੈਗਾ। ਫਿਰ ਅੱਜ ਕੱਲ੍ਹ ਇਹ ਪਾਰਟੀਆਂ ਦਾ ਦੌਰ, ਕਲੱਬਾਂ ਦਾ ਦੌਰ, ਜਸ਼ਨਾਂ ਦਾ ਦੌਰ, ਇਹ ਕਾਫੀ ਵੱਧ ਗਿਆ ਛੋਟੇ ਕਸਬਿਆਂ ਸ਼ਹਿਰਾਂ 'ਚ ਵੀ, ਉਹ ਵੀ ਖੂਬ ਚੱਲਿਆ ਇੱਥੇ ਸਾਡੇ ਤਾਂ। ਸੋ ਇਸ ਲਈ ਇਹ ਹਰੇਕ ਨੇ ਆਪਣੇ ਤਰੀਕੇ ਨਾਲ ਨਵੇਂ ਸਾਲ ਨੂੰ ਆਮਦ ਕਹਿਣੀ ਹੈ। ਪਰ ਸਵਾਲ ਤਾਂ ਇਹ ਹੈ ਕਿ ਜੇ ਤੁਸੀਂ ਇਹਨੂੰ ਨਹੀਂ ਮੰਨਣਾ ਤਾਂ ਇਹ ਸਿਰਫ ਤਰੀਕ ਦਾ ਬਦਲਣਾ ਹੈ ਨਾ। ਜੇ ਤੁਸੀਂ ਮੰਨਣਾ ਤਾਂ ਫਿਰ ਹੁੰਦਾ ਕਿ ਜਦੋਂ ਵੀ ਨਵੀਂ ਘੜੀ ਕੋਈ ਨਵਾਂ ਤੁਸੀਂ ਫੈਸਲਾ ਲਵੋ ਤੇ ਉਹਨੂੰ ਅਮਲੀ ਰੂਪ ਪਹਿਨਾਓ, ਫਿਰ ਉਹ ਨਵਾਂ ਦਿਨ ਹੈ, ਨਵਾਂ ਰੂਪ ਹੈ। ਸੋ ਕਈ ਨੂੰ ਹੁੰਦਾ ਕਿ ਲੈ ਵੀ ਆਪਾਂ 1 ਜਨਵਰੀ ਤੋਂ ਹੁਣ ਆਹ ਬੁਰੀ ਆਦਤ ਛੱਡ ਦੇਣੀ ਆ, ਚੰਗੀ ਆਦਤ ਅਪਣਾ ਲੈਣੀ ਆ। ਸੋ ਇਸ ਲਈ ਕਈ ਇਸ ਫੈਸਲੇ ਨਾਲ ਆਉਂਦੇ ਨੇ। ਸੋ ਜਿਹੜੇ ਉਸ ਫੈਸਲੇ ਤੇ ਕਾਇਮ ਹੋ ਜਾਣ ਉਹਨਾਂ ਦਾ ਨਵਾਂ ਸਾਲ ਚੜ੍ਹ ਜੂਗਾ ਜੀ। ਜਿਨ੍ਹਾਂ ਨੇ ਪੁਰਾਣਾ ਹੀ ਸਾਰਾ ਕੁਝ ਢੋਂਦੇ ਰਹਿਣਾ, ਉਹਨਾਂ ਲਈ ਫਿਰ ਸਾਲ ਪੁਰਾਣਾ ਹੀ ਰਹਿੰਦਾ। ਬਿਲਕੁਲ ਜੀ। ਨਵੀਆਂ ਉਮੀਦਾਂ, ਨਵੀਆਂ ਸੱਧਰਾਂ ਲੈ ਕੇ ਨਵਾਂ ਵਰ੍ਹਾ ਦਸਤਕ ਦੇ ਰਿਹਾ। ਚਲੋ ਆਪਾਂ ਇਹ ਕਾਮਨਾ ਕਰਦੇ ਹਾਂ ਕਿ ਸਾਰਿਆਂ ਦੇ ਲਈ ਨਵਾਂ ਵਰ੍ਹਾ ਜਿਹੜਾ ਕੁੱਲ ਲੁਕਾਈ ਦੇ ਲਈ ਚੰਗਾ ਸਾਬਤ ਹੋਵੇ। ਤੇ ਹੁਣ ਆਪਾਂ ਖਬਰਾਂ ਦੂਜੀਆਂ ਦਾ ਜਿਹੜੀ ਸਿਆਸਤ ਦੇ ਨਾਲ ਜੁੜੀਆਂ ਨੇ ਉਹਨਾਂ ਦਾ ਰੁਖ ਕਰ ਲਈਏ। ਸ਼ਰਮਾ ਜੀ, ਤੁਸੀਂ ਸਿਆਸਤ ਦੇ ਬਹੁਤ ਨੇੜਿਓਂ ਦੇਖਦੇ ਹੋ। ਕਈ ਮਾਮਲਿਆਂ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਇੱਕ ਪੱਤਰਕਾਰ ਕੋਲੇ ਬਹੁਤ ਸਾਰੀਆਂ ਪਾਰਟੀਆਂ ਦੇ ਰਾਜ਼ ਵੀ ਹੁੰਦੇ ਨੇ ਤੇ ਬਹੁਤ ਸਾਰੇ ਸੋਰਸਿਸ ਕਰਕੇ ਆਪਾਂ ਨੂੰ ਉਹ ਗੱਲਾਂ ਹੀ ਪਤਾ ਹੁੰਦੀਆਂ ਜਿਹੜੀਆਂ ਇੱਕ ਆਮ ਬੰਦੇ ਤੱਕ ਨਹੀਂ ਅੱਪੜਦੀਆਂ, ਜਾਂ ਅਖਬਾਰਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਕਈ ਵਾਰੀ ਨਹੀਂ ਬਣਦੀਆਂ। 2025 ਦਾ ਜਿਹੜਾ ਸਵਾਲ ਆ ਉਹ ਪੰਜਾਬ ਦੀ ਸਿਆਸਤ ਦੇ ਲਿਹਾਜ਼ ਦੇ ਨਾਲ ਪੰਜਾਬ ਦੇ ਪਰਸਪੈਕਟਿਵ ਤੋਂ 2026 ਦੇ ਵਿੱਚ ਵੀ ਜਿਉਂਦਾ ਤਿਉਂ ਖੜਾ ਹੈ। ਸਿਆਸੀ ਧਿਰਾਂ ਦੇ ਰੌਲੇ ਘਚੌਲੇ ਦੇ ਵਿੱਚੋਂ ਇਹ ਨਿਬੇੜਾ ਕਰਨਾ ਔਖਾ ਹੋਇਆ ਪਿਆ ਕਿ ਕਿਹੜਾ ਕੌਣ ਕਿਹਦੇ ਨਾਲ ਰਲਿਆ ਤੇ ਕੌਣ ਕਿਹਦੇ ਲਈ ਕੰਮ ਕਰ ਰਿਹਾ ਜੀ। 2 ਦਿਨ ਪਹਿਲਾਂ ਸੈਸ਼ਨ ਹੋ ਕੇ ਹਟਿਆ ਸਾਡੇ 1 ਦਿਨ ਦਾ ਵਿਸ਼ੇਸ਼ ਇਜਲਾਸ। ਹਾਂਜੀ, ਬਿਲਕੁਲ। ਉਹ 'ਚ ਪ੍ਰਗਟ ਸਿੰਘ ਦੇ ਸਵਾਲ ਤੇ ਜਵਾਬ ਦੇ ਰਹੇ ਸੀ ਮੁੱਖ ਮੰਤਰੀ ਸਾਹਿਬ ਕਿ ਬੜੀ ਪ੍ਰਗਟ ਸਿੰਘ ਜੀ, ਤੁਸੀਂ ਟੀਮਾਂ ਦੀਆਂ, ਕਿਉਂਕਿ ਤੁਸੀਂ ਤਾਂ ਕਪਤਾਨ ਰਹੇ ਹੋ, ਤੁਸੀਂ ਟੀਮਾਂ ਦੀਆਂ ਗੱਲਾਂ ਕਰਨੀਆਂ। ਸਾਨੂੰ ਕਦੇ B ਟੀਮ ਕਹਿ ਦਿੰਦੇ ਹੋ, ਕਦੇ ਇਹਨੂੰ B ਟੀਮ ਕਹਿ ਦਿੰਦੇ ਹੋ, ਕਦੇ ਉਹ ਤੁਹਾਨੂੰ ਕਹਿ ਦਿੰਦੇ ਨੇ ਇਹ ਉਹਨਾਂ ਦੀ B ਟੀਮ ਹੈ। ਕਹਿੰਦਾ B ਟੀਮਾਂ ਹੀ ਬਣਿਓ, ਅਸੀਂ ਤਾਂ A ਟੀਮ ਆ, ਅਸੀਂ ਤਾਂ ਲੋਕਾਂ ਦੀ A ਟੀਮ ਆ। ਜੀ। ਇਹ ਸਵਾਲ ਜੇ ਪੰਜਾਬ ਦੀ ਵਿਧਾਨ ਸਭਾ 'ਚ ਗੂੰਜਦਾ A ਟੀਮ B ਟੀਮ ਵਾਲਾ, ਜਾਂ ਮਤਲਬ ਕੁਛ ਤਾਂ ਗੱਲ ਆਪਣੇ ਆਮ ਕਹਾਵਤ ਹੈ ਨਾ ਕਿ ਜੇ ਧੂੰਆਂ ਤਾਂ ਹੀ ਨਿਕਲਦਾ ਜੇ ਅੱਗ ਲੱਗੀ ਹੁੰਦੀ ਹੈ। ਸਹੀ ਗੱਲ। ਕੌਣ ਹੈ ਕਿਹਦੀ B ਟੀਮ? ਪੰਜਾਬ ਦੇ ਲੋਕਾਂ ਨੇ ਖੇਤਰੀ ਪਾਰਟੀ ਦੇ ਹਵਾਲੇ ਨਾਲ ਅਕਾਲੀ ਦਲ ਨੂੰ ਹਮੇਸ਼ਾ ਮੂਹਰੇ ਰੱਖਿਆ ਤੇ ਪਰ ਪੰਜਾਬ 'ਚ ਆਪਣੇ ਤੋਂ ਵੀ ਮੂਹਰੇ ਲਿਆ ਕੇ RSS ਨੂੰ ਕਿਹਨੇ ਬਿਠਾਇਆ? ਸਹੀ ਹੈ। ਅੱਜ ਜਿਹੜੇ ਕਹਿੰਦੇ ਨੇ ਕਿ ਸਾਤੋਂ ਪਟਨਾ ਸਾਹਿਬ ਦਾ ਵੀ ਪ੍ਰਬੰਧ ਖੋਹ ਲਿਆ, ਸਾਤੋਂ ਦਿੱਲੀ ਦਾ ਵੀ ਪ੍ਰਬੰਧ ਖੋਹ ਲਿਆ, ਹਰਿਆਣੇ ਦਾ ਵੀ ਪ੍ਰਬੰਧ ਖੋਹ ਲਿਆ, ਹੈ ਨਾ। ਕੁਝ ਤਰ੍ਹਾਂ ਕਹਿੰਦੀਆਂ ਇਹ ਜਥੇਦਾਰ ਵੀ ਉਹਨਾਂ ਦੇ ਲਵਾਏ ਨੇ। ਇਹ ਗੱਲ ਜੇ ਪੰਥਕ ਜਮਾਤ 'ਚੋਂ ਹੋਵੇ, ਅਕਾਲੀ ਦਲ 'ਚੋਂ ਹੋਵੇ, ਤਾਂ ਫਿਰ ਇਹ ਹੁਣ B ਟੀਮ ਹੋ ਜੀ ਤੁਸੀਂ ਉਹਨਾਂ ਦੀ। ਸਹੀ ਗੱਲ। ਅਜੇ ਵੀ ਦੇਖੋ ਕਿ ਢੀਂਡਸਿਆਂ ਨੇ ਵੱਖਰਾ ਦਲ ਬਣਾਇਆ ਸੀ ਤੇ ਉਹ ਦਮ ਭਰਦੇ ਸੀ ਜਨਤਕ ਤੌਰ ਤੇ ਕਿ ਸਾਡੀ ਸਾਂਝ ਬਹੁਤ ਹੈ BJP ਨਾਲ, ਛੇਤੀ ਉਹ ਗੱਠਜੋੜ ਹੋ ਜਾਣਾ ਸਾਡਾ। ਸਹੀ ਗੱਲ, ਬਿਲਕੁਲ। ਇਸੇ ਤਰ੍ਹਾਂ ਬਾਦਲ ਦਲ ਨੂੰ ਤੁਸੀਂ ਨਜ਼ਰਸਾਨੀ ਕਰਕੇ ਦੇਖ ਲਓ। ਅਜੇ ਵੀ ਉਹਨਾਂ ਦੇ ਲੀਡਰ ਇਸੇ ਆਸ ਦੇ ਵਿੱਚ ਵੀਰਵਾਲ ਦੇ ਵਰਗੇ ਮਸਲੇ ਦੇ ਉੱਤੇ, ਉਹਨਾਂ ਵੱਲੋਂ ਕੱਟ ਨੂੰ ਪਾਉਣ ਦੇ ਮਸਲੇ ਦੇ ਉੱਤੇ, ਉਹਨਾਂ ਚੋਂ ਕੇਂਦਰੀਕਰਨ ਕਰਨ ਵਾਲੇ ਮਸਲਿਆਂ ਦੇ, ਪੰਜਾਬ ਦੇ ਹੱਕ ਹਕੂਕ ਤੇ ਡਾਕਾ ਮਾਰਨ ਮਸਲੇ ਤੇ ਟਵੀਟ ਰਾਹੀਂ ਉਹ ਲੜਦੇ ਨੇ, ਬਿਆਨ ਰਾਹੀਂ ਉਹ ਲੜਦੇ ਨੇ, ਧਰਾਤਲ ਤੇ ਨਹੀਂ। ਆਪਣੇ ਮੋਰਚੇ ਵਾਲੀ ਲੜਾਈ ਭੁੱਲ ਗਿਆ ਅਕਾਲੀ ਦਲ। ਤਾਂ ਫਿਰ ਕਿਉਂ ਨਹੀਂ ਬੋਲਦਾ? ਇਸੇ ਆਸ ਨਾਲ ਕਿ ਪਤਾ ਨਹੀਂ ਕਦੋਂ ਗੱਠਜੋੜ ਕਰਨਾ ਪੈ ਜਾਵੇ। ਜੀ, ਸਹੀ ਗੱਲ। ਜਿਹੜੇ ਕਹਿੰਦੇ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਨਾਲ ਬਣੇ ਆ, ਅਸੀਂ ਪੁਨਰ ਸਰਜੀਤ ਹੋ ਕੇ ਆਏ ਆ, ਉਹਨਾਂ 'ਚ ਵੀ ਚੰਦੂ ਮਾਜਰੇ ਵਰਗੇ ਤੱਕ, ਹੈ ਨਾ, ਰਖੜੇ ਵਰਗੇ ਤਾਂ ਕੱਦੇ ਫਿਰਦੇ ਨੇ ਕਿ ਸਾਂਝ ਪਵੇ ਤਾਂ ਸਹੀ, ਸਾਡਾ ਤਾਂ ਹੱਥ ਪੈਂਦਾ BJP ਨਾਲ। ਸੋ ਲੈ ਦੇ ਕੇ ਹਰੇਕ ਆਪਣੇ ਆਪ ਨੂੰ ਇਹਨਾਂ ਦੇ ਵਿੱਚੋਂ ਕਹਾਉਣਾ ਅਕਾਲੀ ਦਲ ਚਾਹੁੰਦਾ, ਸਹੀ ਗੱਲ, ਹੈ ਨਾ, ਪਰ ਜਾਣਾ BJP ਨਾਲ ਚਾਹੁੰਦਾ, ਸਾਂਝਾ ਉਧਰ। ਤੇ ਫਿਰ ਇਹ ਕੀ ਹੈ ਜੀ? ਤੇ ਲੋਕ ਤਾਂ ਸਵਾਲੀਆ ਨਿਸ਼ਾਨੀਆਂ ਦੇ ਵਿੱਚ ਮਤਲਬ ਅਮਰਪਾਲ ਸਿੰਘ ਦੀ ਧਿਰ ਨੂੰ ਵੀ ਦੇਖੀ ਜਾਂਦੇ ਨੇ ਕਿ ਉਹਨਾਂ ਲਈ ਕਿਤੇ ਟੂਲ ਬਣ ਕੇ ਤਾਂ ਨਹੀਂ ਕੰਮ ਹੋ ਜਾਊਗਾ ਉੱਧਰ ਵੀ। ਉੱਥੇ ਤੱਕ ਲੋਕ ਸ਼ੰਕੇ ਸ਼ੋਭੇ ਕਰਦੇ ਨੇ। ਇਹਦੇ ਕਾਰਨ ਇਹ ਨੇ ਕਿ ਕੀ ਇਸ ਤਰੀਕੇ ਕਾਰ ਦੀ ਰਾਜਨੀਤੀ ਪੰਜਾਬ 'ਚ ਹਾਵੀ ਹੁੰਦੀ ਜਾ ਰਹੀ ਹੈ ਕਿ ਕੇਂਦਰ ਸਾਰਿਆਂ ਨੂੰ ਕੰਟਰੋਲ ਕਰ ਰਿਹਾ। ਸਹੀ ਗੱਲ। ਫਿਰ ਆਪਾਂ ਇਹਨਾਂ ਨੂੰ ਲਾਂਭੇ ਵੀ ਰੱਖ ਦਈਏ। ਸਭ ਤੋਂ ਵੱਡੀ ਜ਼ਿੰਮੇਵਾਰੀ ਸੂਬੇ ਦੇ ਲਈ ਕੰਮ ਕਰਨ ਦੀ, ਸੂਬੇ ਦੇ ਲਈ ਖੜਨ ਦੀ, ਸੂਬੇ ਦੇ ਮਸਲੇ ਹੱਲ ਕਰਨ ਦੀ ਸੱਤਾਧਾਰੀ ਧਿਰ ਦੀ ਹੁੰਦੀ ਹੈ।
ਜੀ ਤੇ ਲੋਕਾਂ ਨੇ ਚੁਣਤੇ ਜੀ। ਨਾ ਤੁਹਾਡੀ ਜਾਤ ਦੇਖੀ, ਨਾ ਤੁਹਾਡਾ ਧਰਮ ਦੇਖਿਆ, ਨਾ ਤੁਹਾਡਾ ਪਿਛੋਕੜ ਦੇਖਿਆ, ਨਾ ਤੁਹਾਡੀ ਜੇਬ ਦੇਖੀ, ਨਾ ਤੁਹਾਡੀ ਸਮਰੱਥਾ ਦੇਖੀ। ਪੰਜਾਬ ਨੇ ਇੱਕ ਸੁਰ ਹੋ ਕੇ 92 ਜਿਤਾਤੇ। ਹੋਰ ਪੰਜਾਬ ਕੀ ਕਰ ਦਿੰਦਾ? ਸਹੀ ਗੱਲ। ਤੇ ਤੁਸੀਂ ਕਿਹੜੀ ਕੇਂਦਰ ਦੇ ਖਿਲਾਫ ਲੜਾਈ ਲੜੀ ਜੀ? ਪਾਣੀਆਂ ਦਾ ਰਾਖੇ ਦਾ ਡਰਾਮਾ ਤੇ ਪਾਣੀਆਂ ਦਾ ਕੰਟਰੋਲ ਉਹਨਾਂ ਕੋਲ ਹੈ। ਪੰਜਾਬ ਯੂਨੀਵਰਸਿਟੀ ਦੀ ਲੜਾਈ, ਚੰਡੀਗੜ੍ਹ ਦੀ ਲੜਾਈ, ਲੈਂਡ ਪੂਲਿੰਗ ਦੀ ਲੜਾਈ, ਕੇਂਦਰੀ ਮਸਲਿਆਂ ਦੇ ਉੱਤੇ 3 ਖੇਤੀ ਕਾਨੂੰਨਾਂ ਤੋਂ ਲੈ ਕੇ ਹੁਣ ਜਿਹੜੇ ਬਿਜਲੀ ਸੋਧ ਬਿੱਲਾਂ ਤੱਕ, ਮਨਰੇਗਾ ਤੱਕ, ਇਹਦੀ ਲੜਾਈ ਲੜ ਕੌਣ ਰਿਹਾ? ਜਾਂ ਮਜ਼ਦੂਰ ਲੜ ਰਿਹਾ, ਜਾਂ ਕਿਸਾਨ ਲੜ ਰਿਹਾ, ਜਾਂ ਜਥੇਬੰਦੀਆਂ ਲੜ ਰਹੀਆਂ, ਜਾਂ ਆਵਾਮ ਲੜ ਰਿਹਾ, ਜਾਂ ਲੋਕ ਲੜ ਰਹੇ ਨੇ, ਸੰਸਥਾਵਾਂ ਲੜ ਰਹੇ, ਕੁਝ ਮੀਡੀਆ ਲੜ ਰਿਹਾ। ਸਰਕਾਰ ਕਿੱਥੇ ਹੈ? ਸਰਕਾਰ ਤਾਂ ਵਿਸ਼ੇਸ਼ ਇਜਲਾਸ ਬੁਲਾਉਣ ਚ ਮਾਹਰ ਹੈ। ਕਾਗਜ਼ੀ ਪੱਤਰੀ ਅਸੀਂ ਦਰੁਸਤ ਰਹਿਣਾ ਹੈ ਤੇ ਉਹ ਕੇਂਦਰ ਨੂੰ ਕਹਿਣਾ ਜੀ ਸਾਨੂੰ ਮਾਫ ਕਰਿਓ, ਅਸੀਂ ਮਾੜਾ ਜਿਹਾ ਲੋਕਾਂ ਨੂੰ ਦਿਖਾਉਣ ਲਈ ਡਰਾਮਾ ਕਰਨਾ ਹੈ। ਇੱਕ ਪਾਸੇ ਤੁਸੀਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮਨਰੇਗਾ ਜਿਹੜਾ ਨਵੇਂ ਰੂਪ ਚ ਆਇਆ ਉਹਦੇ ਵਿਰੋਧ ਕਰਨ ਲਈ ਮਤਾ ਪਾ ਰਹੇ ਹੋ। ਦੂਜੇ ਪਾਸੇ ਪੰਜਾਬ ਦੇ ਪਿੰਡਾਂ 'ਚ ਤੁਹਾਡੇ ਅਧਿਕਾਰੀ ਜਾ ਕੇ ਕਹਿੰਦੇ ਨੇ ਬੁਲਾਓ ਗ੍ਰਾਮ ਸਭਾ। ਕਿਹਦੇ ਕਹੇ ਤੇ ਗਏ ਸੀ? ਭਗਵੰਤ ਮਾਨ ਦੇ ਕਹੇ ਤੇ, ਕੇਜਰੀਵਾਲ ਦੇ ਕਹੇ ਤੇ, ਅਮਿਤ ਸ਼ਾਹ ਦੇ ਕਹੇ ਤੇ। ਅੱਜ ਤੱਕ ਪੰਜਾਬ ਨੂੰ ਹੀ ਨਹੀਂ ਦੱਸ ਸਕੇ ਤੁਸੀਂ। ਜੇ ਤੁਹਾਡੇ ਕਹੇ ਤੇ ਨਹੀਂ ਗਏ ਤਾਂ ਤੁਸੀਂ ਉਹਨਾਂ ਦੀ ਪੁੱਛ ਪੜਤਾਲ ਕਿਉਂ ਨਹੀਂ ਕੀਤੀ ਅਜੇ ਤੱਕ? ਤੇ ਫਿਰ ਬੀ ਟੀਮ ਕੌਣ ਹੈ ਦਿੱਲੀ ਦੀ? ਸਹੀ ਹੈ। ਹੁਣ ਕੇਜਰੀਵਾਲ ਜੀ ਖੁਦ ਕਹਿੰਦੇ ਰਹੇ ਨੇ ਕਿ ਮੇਰੇ ਪਿਤਾ ਜੀ RSS ਜਾਂਦੇ ਰਹੇ ਨੇ ਜੀ, ਸ਼ਾਖਾ ਲਾਉਂਦੇ ਰਹੇ ਨੇ, ਸਾਡਾ ਪਿਛੋਕੜ ਰਿਹਾ। ਤੇ ਉਸ ਨੂੰ ਤੁਸੀਂ ਗਾਂਹ ਵਧਾਇਆ। ਤਿਰੰਗਾ ਦੇਸ਼ ਦਾ ਝੰਡਾ ਹੈ ਤੇ ਤੁਸੀਂ ਪੰਜਾਬ ਦੇ ਵਿੱਚ ਨਾ ਕੋਈ ਫਿਰਕੂ ਦੰਗਾ, ਨਾ ਕੋਈ ਫਸਾਦ, ਨਾ ਕੋਈ ਅਜਿਹੀ ਵੰਡ। ਤੁਸੀਂ ਜੀ ਤਿਰੰਗੇ ਯਾਤਰਾ ਲੈ ਲੈ ਕੇ ਕਾਹਦੇ ਲਈ ਆਏ ਸੀ ਇੱਥੇ? ਸਹੀ ਗੱਲ। ਉਹਦੇ ਪਿੱਛੇ ਕੀ ਰੂਪ ਸੀ? ਉਹਦੇ ਪਿੱਛੇ ਕਿਹੜਾ ਰਾਸ਼ਟਰਵਾਦ ਵਾਲਾ ਪਹਿਲੂ ਸੀ? ਫਿਰ ਤਾਜੀ ਇੰਟਰਵਿਊ ਹੈ ਪ੍ਰਸ਼ਾਂਤ ਭੂਸ਼ਣ ਦੀ। ਹਾਂਜੀ, ਲੰਬੀ ਚੌੜੀ ਇੰਟਰਵਿਊ, ਸੁਣ ਕੇ ਦੇਖਿਓ। ਉਹ ਸ਼ਰੇਆਮ ਕਹਿ ਰਹੇ ਨੇ ਕਿ ਸਾਤੋਂ ਗਲਤੀ ਹੋ ਗਈ ਸੀ ਅੰਨਾ ਹਜ਼ਾਰੇ ਅੰਦੋਲਨ ਚ, ਉਹਦੇ ਪਿੱਛੇ RSS BJP ਦਾ ਡਿਜ਼ਾਈਨ ਸੀ ਸਾਰਾ। ਸਹੀ ਗੱਲ। ਤੇ ਜੇ ਉਹਨਾਂ ਦਾ ਡਿਜ਼ਾਈਨ ਸੀ, ਉਹ ਡਿਜ਼ਾਈਨ ਹੁਣ ਤੱਕ ਆਮ ਆਦਮੀ ਪਾਰਟੀ ਦੇ ਰੂਪ ਚ ਤੁਰਿਆ ਫਿਰਦਾ। ਸਹੀ ਗੱਲ। ਹੁਣ ਤੱਕ ਵਰਕ ਕਰ ਰਿਹਾ ਕਿ ਚਲੋ ਗੁਜਰਾਤ ਆ ਜਾਓ ਕੇਜਰੀਵਾਲ ਜੀ, ਹमें जीतना है, ਚਲੋ ਹੁਣ ਰਾਜਸਥਾਨ ਆ ਜਾਓ, ਚਲੋ ਹੁਣ ਬਿਹਾਰ ਵੀ ਆ ਜਾਓ, ਹਰਿਆਣੇ ਵੀ ਆ ਜਾਓ। ਕਿਹਨੂੰ ਜਿਤਾਉਣ ਜਾਂਦੇ ਹੋ? ਆਪ ਜਿੱਤਣ ਜਾਂਦੇ ਹੋ ਕਿ ਉਹਨੂੰ ਜਿਤਾਉਣ ਜਾਂਦੇ ਹੋ? ਸਹੀ ਗੱਲ, ਬਿਲਕੁਲ। ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਜਿਹੀ ਜੀ ਯਾਰਾਨਾ ਹੈ ਅਮਿਤ ਸ਼ਾਹ ਨਾਲ, ਸਭ ਨੂੰ ਪਤਾ। ਲੁਕਿਆ ਨਹੀਂ ਕਿਸੇ ਤੋਂ ਲੁਕਿਆ ਨਹੀਂ। ਸਹੀ ਗੱਲ। ਤੇ ਅੱਜ ਤੱਕ ਇਹੀ ਨਹੀਂ ਪਤਾ ਲੱਗਿਆ ਕਿ ਸਰਕਾਰ ਕੇਜਰੀਵਾਲ ਦਾ ਵੱਧ ਹੁਕਮ ਮੰਨਦੀ ਹੈ ਕਿ ਅਮਿਤ ਸ਼ਾਹ ਦਾ ਹੁਕਮ ਮੰਨਦੀ ਹੈ, ਪਰ ਮੰਨਦੀ ਦਿੱਲੀ ਦਾ ਹੁਕਮ ਹੈ। ਤੇ ਸਾਡਾ ਰੋਣਾ ਹੀ ਇਹੀ ਰਿਹਾ ਪ੍ਰਵੀਨ ਜੀ। ਜੀ ਕਿ ਜਿਹੜੀ ਧਿਰ ਦਿੱਲੀ ਤੋਂ ਚੱਲਦੀ ਹੈ ਉਹ ਕਦੇ ਪੰਜਾਬ ਦੀ ਸਕੀ ਨਹੀਂ ਹੋਈ। ਉਹ ਚ ਕਾਂਗਰਸ ਸਭ ਤੋਂ ਮੂਹਰੇ ਹੈ। ਕਿ ਕਾਂਗਰਸ, BJP, ਇਹ ਕਹਿਣ ਨੂੰ ਰਾਸ਼ਟਰੀ ਪਾਰਟੀਆਂ ਨੇ ਜਿਹੜੀਆਂ, ਇਹਨਾਂ ਨੇ ਕਦੇ ਆਪਣੇ ਰਾਸ਼ਟਰ ਦੇ ਖੇਤਰ ਚ ਆਉਂਦੇ ਸੂਬਿਆਂ ਦੀ ਬਾਂਹ ਹੀ ਨਹੀਂ ਫੜੀ। ਸਹੀ ਗੱਲ। ਸਭ ਤੋਂ ਵੱਧ ਕਾਂਗਰਸ ਨੇ ਰਾਜ ਭਾਗ ਮਾਨਿਆ। ਜੇ ਤੁਸੀਂ ਸੂਬਿਆਂ ਦੇ ਹੱਕ ਹੁਕੂਕਾਂ ਤੇ ਪਹਿਰਾ ਦਿੱਤਾ ਹੁੰਦਾ, ਜੇ ਦਿਨ ਦੇਖਣੇ ਕਿਉਂ ਪੈਂਦੇ? ਸਹੀ ਗੱਲ। ਜੇ ਤੁਸੀਂ ਗਾਹਾਂ ਲਈ ਸੱਤਾ ਹਾਸਲ ਕਰਨ ਦੀ ਇੱਛਾ ਰੱਖਦੇ ਹੋ ਪੰਜਾਬ 'ਚ, ਤਾਂ ਪੰਜਾਬ ਦੇ ਮਸਲਿਆਂ ਤੇ ਲੜ ਕਿਉਂ ਨਹੀਂ ਹੁੰਦਾ? ਸਹੀ ਗੱਲ। ਤੋ ਇਸ ਲਈ ਹੁਣ ਤਾਂ ਆਮ ਆਦਮੀ ਪਾਰਟੀ ਵੀ ਰਾਸ਼ਟਰੀ ਪਾਰਟੀ, ਇਸ ਲਈ ਰਾਸ਼ਟਰੀ ਪਾਰਟੀਆਂ ਤੋਂ ਉਮੀਦ ਨਹੀਂ। ਲੋਕ ਲੈ ਦੇ ਕੇ ਫਿਰ ਖੇਤਰੀ ਪਾਰਟੀ ਵੱਲ ਦੇਖਦੇ ਨੇ, ਪਰ ਖੇਤਰੀ ਪਾਰਟੀ ਬਣੇ ਤਾਂ ਸਹੀ, ਉਹ ਖੇਤਰ ਦੀ ਹੋ ਕੇ ਤਾਂ ਆਵੇ, ਦੱਸੇ ਤਾਂ ਸਹੀ। ਸਹੀ। ਤੋ ਇਸ ਲਈ ਜਿਹੜਾ ਸਵਾਲ 2025 ਚ ਰਿਹਾ, ਉਹ ਸਵਾਲ 2026 ਚ ਵੀ ਕਾਇਮ ਹੈ ਕਿ ਲੋਕਾਂ ਦਾ ਕੋਈ ਦਲ ਹੈ, ਲੋਕਾਂ ਦਾ ਕੋਈ ਲੀਡਰ ਹੈ, ਕਿ ਜਾਂ ਸਾਰੇ ਹੀ ਦਲ, ਸਾਰੇ ਹੀ ਲੀਡਰ ਰਲੇ ਮਿਲੇ ਨੇ ਤੇ ਸਾਰੇ ਹੀ ਦਿੱਲੀ ਦੇ ਸਕੇ ਨੇ, ਪੰਜਾਬ ਦਾ ਕੋਈ ਸਕਾ ਨਹੀਂ। ਸਹੀ ਕਿਹਾ ਤੁਸੀਂ ਸ਼ਰਮਾ ਜੀ। ਜੇਕਰ ਜ਼ਰੂਰੀ ਨਹੀਂ ਹੁੰਦਾ ਗੱਠਜੋੜ ਐਲਾਨੀਆਂ ਹੀ ਹੋਵੇ, ਕਈ ਵਾਰੀ ਅਣਐਲਾਨੇ ਗੱਠਜੋੜ ਹੁੰਦੇ ਨੇ। ਜ਼ਰੂਰੀ ਨਹੀਂ ਹੁੰਦਾ ਉਹਨਾਂ ਦਾ ਹਮਾਇਤੀ ਜਾਂ ਉਹਨਾਂ ਲਈ ਸਟੇਜਾਂ ਤੋਂ ਪ੍ਰਚਾਰ ਕਰਨ ਵਾਲਾ ਹੀ ਉਹਨਾਂ ਦਾ ਕੰਮ ਕਰ ਰਿਹਾ ਹੋਵੇ। ਕਈ ਵਾਰੀ ਦੂਜੇ ਪਾਸਿਓਂ ਖੜ ਕੇ ਵੀ ਲੋਕ ਉਹਨਾਂ ਦਾ ਕੰਮ ਕਰੀ ਜਾਂਦੇ, ਲੋਕਵੇਂ ਏਜੰਡੇ ਦੇ ਨਾਲ। ਜਦੋਂ ਫਿਰਕਾ ਪ੍ਰਸਤੀ ਵਾਲੀ ਲੀਕ ਵੱਡੀ ਕਰਦੇ ਆ, ਜਦੋਂ ਜ਼ਮਾਨੇ ਦੇ ਵਿੱਚ ਹੇਠ ਫੈਲਾਉਣ ਵਾਲੀ ਲੀਕ ਵੱਡੀ ਕਰਦੇ, ਤਾਂ ਉਹਨਾਂ ਦਾ ਹੀ ਕੰਮ ਕਰ ਰਹੇ ਨੇ ਨਾ ਇੱਕ ਤਰੀਕੇ ਨਾਲ। ਜੀ, ਅਗਲੀ ਗੱਲ ਕਰੀਏ ਪੰਜਾਬ ਪੁਲਿਸ ਦੀ। ਇੱਕ ਬਹੁਤ ਵੱਡੀ ਫੋਰਸ ਪੰਜਾਬ ਪੁਲਿਸ ਦੇ ਬਾਰੇ ਗੱਲ ਕਰ ਲਈਏ। DGP ਕਹਿ ਰਹੇ ਨੇ, ਕਹਿੰਦੇ ਪੰਜਾਬ ਪੁਲਿਸ ਨਵੇਂ ਸਾਲ 'ਚ ਨਵੇਂ ਰੰਗ 'ਚ ਨਜ਼ਰ ਆਊਗੀ, ਐਨਕਾਊਂਟਰਾਂ ਦਾ ਦੌਰ ਬੰਦ ਹੋਊਗਾ ਜਾਂ ਕਿਸੇ ਹੋਰ ਰੂਪ ਦੇ ਵਿੱਚ ਗੱਲ ਕਹਿ ਰਹੇ ਨੇ? ਦੇਖੋ, DGP ਸਾਹਿਬ ਪੰਜਾਬ ਮੂਹਰੇ ਇੱਕ ਨਵੀਂ ਪਰਿਭਾਸ਼ਾ ਰੱਖ ਰਹੇ ਨੇ। ਉਹ ਕਹਿੰਦੇ ਵੀ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਬਿਲਕੁਲ ਕੰਟਰੋਲ 'ਚ ਹੈ। ਠੀਕ ਹੈ। ਪੰਜਾਬ 'ਚ ਕੋਈ ਅਮਨ ਕਾਨੂੰਨ ਦੀ ਸਥਿਤੀ ਵਿਗੜੀ ਹੋਈ ਨਹੀਂ। ਮਤਲਬ ਮੈਨੂੰ ਨਹੀਂ ਪਤਾ ਉਹ ਕਿਹੜੀ ਕਿਤਾਬ ਪੜ੍ਹ ਕੇ ਆਉਂਦੇ ਨੇ, ਹੋ ਸਕਦਾ ਅਸੀਂ ਉਹ ਕਿਤਾਬ ਨਾ ਪੜ੍ਹੀ ਹੋਵੇ ਜਿਹ 'ਚ ਪਰਿਭਾਸ਼ਾ ਹੀ ਬਦਲ ਗਈ ਹੋਵੇ ਅਮਨ ਕਾਨੂੰਨ ਦੀ। ਜੈਨ ਕੋ ਹੋਰ ਲਾਉਂਦੇ ਵਿੱਚ ਆਏ ਦਿਨ ਐਨਕਾਊਂਟਰ, ਆਏ ਦਿਨ ਗੋਲੀਬਾਰੀ,
ਆਏ ਦਿਨ ਲੁੱਟ ਖੋ, ਆਏ ਦਿਨ ਚੈਨੀ ਖੋ ਤੋਂ ਲੈ ਕੇ ਦੁਕਾਨ 'ਚ ਬੈਠਿਆਂ ਨੂੰ ਗੋਲੀਆਂ ਮਾਰ ਜਾਓ, ਬਾਜ਼ਾਰ 'ਚ ਗੋਲੀਆਂ ਮਾਰ ਜਾਓ, ਖੇਡ ਮੈਦਾਨਾਂ 'ਚ ਗੋਲੀਆਂ ਮਾਰ ਜਾਓ, ਲੀਡਰਾਂ ਨੂੰ ਘਰਾਂ ਉਹਨਾਂ ਦੇ ਵਿਹੜਿਆਂ 'ਚ ਗੋਲੀਆਂ ਮਾਰ ਜਾਓ। ਤੇ ਡੀਜੀਪੀ ਪੰਜਾਬ ਦੇ ਮੁਖੀ ਕਹਿਣ ਕਿ ਜੀ ਪੰਜਾਬ 'ਚ ਅਮਨ ਦੀ ਸਥਿਤੀ ਠੀਕ ਹੈ, ਤੁਹਾਡੇ SSP ਸਸਪੈਂਡ ਹੋਣ ਲੱਗ ਜਾਣ, ਤੁਹਾਡਾ DGP ਤਲਬ ਹੋਣ ਲੱਗ ਜਵੇ, ਸਹੀ ਗੱਲ ਹੈ ਨਾ, ਤੇ ਤੁਸੀਂ ਤਾਂ ਵੀ ਕਹੋ ਜੀ ਸਾਰਾ ਕੁਝ ਸਾਡੇ ਕੰਟਰੋਲ 'ਚ। ਜੇਲ੍ਹਾਂ ਦੇ ਵਿੱਚ ਹਾਲਤ ਕਹੀ ਜੀ ਹੋਵੇ ਤੇ ਬਾਹਰ ਹਾਲਤ ਕਹੀ ਜੀ ਹੋਵੇ, ਚਿੱਟਾ ਸ਼ਰੇਆਮ ਵਿਕਦਾ ਹੋਵੇ, ਥਾਣਿਆਂ ਤੇ ਹਮਲੇ ਹੁੰਦੇ ਹੋਣ, ਗ੍ਰਨੇਡ ਸਿੱਟੇ ਜਾਂਦੇ ਹੋਣ, ਡਰੋਨ ਆਉਂਦੇ ਹੋਣ, ਨਸ਼ਾ ਫੜਿਆ ਜਾਂਦਾ ਹੀ ਇੰਨਾ ਵੱਡੀ ਗਿਣਤੀ 'ਚ ਹੋਵੇ ਤੇ ਤੁਸੀਂ ਕਹੋ ਜੀ ਅਸੀਂ ਇੰਨੇ 1000 ਬੰਦੇ ਫੜ ਲਏ ਜੀ, ਇੰਨੇ ਤਸਕਰ ਫੜ ਲਏ ਜੀ, ਤੇ ਅੰਕੜੇ ਦੇ ਕੇ ਤੁਸੀਂ ਪੰਜਾਬ ਦਾ ਢਿੱਡ ਭਰਨਾ ਚਾਹੋ, ਫਿਰ ਤੁਸੀਂ ਕਹੋ ਜੀ ਪੰਜਾਬ 'ਚ ਅਮਨ ਦੀ ਸਥਿਤੀ ਹੈ। ਤੇ ਹੁਣ ਤਾਂ DGP ਸਾਹਿਬ ਕਹਿੰਦੇ ਕਿ ਬਸ ਪ੍ਰੈਸ ਕਾਨਫਰੰਸ ਕੀਤੀ ਬਕਾਇਦਾ ਲੰਬੀ ਚੌੜੀ, ਸਹੀ ਹੈ, ਕਿ ਆਪਾਂ ਲੈ ਹੁਣ 1600 ਬੰਦੇ ਹੋਰ ਭਰਤੀ ਕਰ ਰਹੇ ਹਾਂ, ਇੰਸਪੈਕਟਰ, ASI, SI, ਤੇ ਲਓ ਕਿ ਥਾਣੇ 'ਚ ਤੁਹਾਨੂੰ ਪੂਰੇ ਬੰਦੇ ਮਿਲਿਆ ਕਰਨਗੇ, ਮਤਲਬ 1600 ਬੰਦਿਆਂ ਨਾਲ ਹੀ ਥਾਣੇ ਭਰ ਜਾਣਗੇ। ਸਹੀ ਗੱਲ। ਜਿੰਨੀ ਪਹਿਲਾਂ ਪੰਜਾਬ ਕੋਲ ਨਫਰੀ ਹੈ ਇੰਨੀ ਤਾਂ ਕਿਸੇ ਸੂਬੇ ਕੋਲ ਵੀ ਨਹੀਂ, ਸਭ ਤੋਂ ਵੱਧ। ਮਤਲਬ ਜਿੰਨੀ ਸਾਡੀ ਜਨਸੰਖਿਆ ਦੀ ਔਸਤ ਦੇ ਹਿਸਾਬ ਨਾਲ ਸਾਡੇ ਕੋਲ ਨਫਰੀ ਆ, ਇੰਨੀ ਜਨਸੰਖਿਆ ਦੇ ਹਿਸਾਬ ਨਾਲ ਹੋਰ ਕਿਸੇ ਕੋਲ ਵੀ ਨਹੀਂ। ਮਤਲਬ ਪੁਲਿਸ ਦਾ ਮਾਮਲੇ 'ਚ ਅਸੀਂ ਵੱਧ ਆ, ਤੇ ਲਗਾਤਾਰ ਮੁੱਖ ਮੰਤਰੀ ਸਾਹਿਬ ਪੁਲਿਸ ਦੀ ਭਰਤੀ ਦੀ ਗੱਲ ਕਰਦੇ ਨੇ, ਤੇ ਜੇ ਪੁਲਿਸ ਵਧਾਉਣੀ ਪੈਂਦੀ ਹੈ ਤਾਂ ਮਤਲਬ ਤੁਹਾਡੇ ਕੋਲ ਸੂਬਾ ਕੰਟਰੋਲ 'ਚ ਨਹੀਂ। ਪੁਲਿਸ ਵਧਣ ਦਾ ਮਤਲਬ ਹੀ ਇਹੀ ਹੈ। ਫਿਰ ਤੁਸੀਂ ਕਹਿੰਦੇ ਹੋ ਕਿ ਥਾਣਿਆਂ 'ਚ ਹੁਣ ਬੰਦੇ ਮਿਲਿਆ ਕਰਨਗੇ, ਉਹਦੇ ਲਈ ਤਾਂ ਗੱਲ ਮੰਨਦੇ ਹੋ ਨਾ ਕਿ ਲੋਕ ਥਾਣੇ ਜਾਂਦੇ ਆ, ਖੱਜਲ ਖੁਆਰ ਹੁੰਦੇ ਥਾਣੇ 'ਚ, ਉਹਨਾਂ ਨੂੰ ਕੋਈ ਨਹੀਂ ਮਿਲਦਾ ਨਹੀਂ। ਸਹੀ ਗੱਲ। ਕਿਉਂਕਿ ਥਾਣਿਆਂ ਦੇ ਵਿੱਚ ਜੇ ਕਿਸੇ ਥਾਣੇ 'ਚ 100 ਬੰਦਾ ਹੈ, ਉਹਦੀ ਡਿਊਟੀ ਆ 100 ਦੀ, ਤਾਂ ਉਹ 'ਚ ਲੱਭਣਗੇ ਤੁਹਾਨੂੰ 12, 15, 20 ਮਸਾਂ, ਬਾਕੀ 80 ਤਾਂ ਕੋਈ ਕੁੱਤਾ ਘਮਾਉਣ ਤੇ ਆ, ਤੇ ਕੋਈ ਰਸੋਈਆ ਬਣਿਆ, ਤੇ ਕੋਈ ਮੈਡਮ ਨੂੰ ਸ਼ਾਪਿੰਗ ਕਰਾਉਣ ਤੇ ਆ, ਕੋਈ ਜਵਾਕ ਛੱਡਣ ਤੇ ਆ, ਕੋਈ ਤੁਹਾਡੀ ਗੱਡੀਆਂ ਦੀ ਖਿੜਕੀਆਂ ਖੋਲਣ ਤੇ ਆ, ਕੋਈ ਤੁਹਾਡੀ ਸੁਰੱਖਿਆ 'ਚ ਲੱਗਿਆ, ਤੇ ਕੋਈ ਤੁਹਾਡੇ ਗੇਟ ਤੇ ਖੜਾ, ਕੋਈ ਤੁਹਾਡੇ ਫਾਰਮ ਹਾਊਸ ਤੇ ਖੜਾ, ਕੋਈ ਤੁਹਾਡੇ ਰਿਸ਼ਤੇਦਾਰਾਂ ਨਾਲ ਟੰਗਿਆ, ਕੋਈ ਚੋਣਾਂ 'ਚ ਲੱਗਿਆ, ਕੋਈ ਚੌਂਕਾਂ 'ਚ ਖੜਾ, ਥਾਣਿਆਂ 'ਚ ਕਿੱਥੇ ਆ? ਸਹੀ ਗੱਲ। ਤੇ ਫਿਰ ਹੁਣ ਤੁਸੀਂ ਕਹਿੰਦੇ ਹੋ ਕਿ ਨਵੀਂ ਭਰਤੀ ਹੋਣ ਤੋਂ ਬਾਅਦ ਆ ਲਓ ਜੀ ਅਸੀਂ ਦਰੁਸਤ ਕਰਨ ਦਾ ਫੈਸਲਾ ਕਰ ਲਿਆ, 112 ਡਾਇਲ ਕਰੋਗੇ ਤਾਂ ਅਸੀਂ ਹੁਣ 5 ਮਿੰਟ 'ਚ ਆ ਜਾ ਕਰਾਂਗੇ। ਪਹਿਲਾਂ ਸਾਡਾ ਰਿਸਪੌਂਸ ਕਰਨ ਦਾ ਟਾਈਮ 12 ਤੋਂ 18 ਮਿੰਟ ਸੀ, ਹੁਣ ਇਹਨੂੰ ਘਟਾ ਕੇ ਅਸੀਂ 7 ਤੋਂ 8 ਮਿੰਟ ਕਰ ਲੈਣਾ, ਫਿਰ ਅਸੀਂ ਮਾਰਚ ਤੱਕ ਜਾਂਦੇ 5 ਮਿੰਟ ਤੇ ਆ ਜਾਣਾ ਜੀ। ਆਪ ਹੀ ਘਟਾਉਣਾ, ਚੰਗੀ ਗੱਲ ਹੈ ਜੀ, ਕਰੋ, ਪਹੁੰਚੋ ਤਾਂ ਸਹੀ ਲੋਕਾਂ ਕੋਲ, ਹੈ ਨਾ। ਪਰ ਉੱਥੇ ਜਾ ਕੇ ਕਰਨਾ ਕੀ ਆ? ਹਕੀਕਤ ਇਹ ਆ ਕਿ ਲੋਕਾਂ ਨੂੰ ਜਿੰਨਾ ਡਰ ਗੈਂਗਸਟਰਾਂ ਤੋਂ ਲੱਗਦਾ, ਉਹਨਾਂ ਨਾਲੋਂ ਵੱਧ ਹੁਣ ਖਾਕੀ ਤੋਂ ਲੱਗਦਾ। ਬਿਲਕੁਲ। ਜੇ ਪੁਲਿਸ ਤੋਂ ਡਰ ਲੱਗਦਾ ਹੈ, ਜੇ ਸੜਕ ਤੇ ਜਾਂਦੇ ਆ ਤੁਹਾਨੂੰ ਨਾਕਾ ਦੇਖ ਕੇ ਸੁਰੱਖਿਅਤ ਦੀ ਬਜਾਏ ਭੈ ਆਉਂਦਾ ਹੈ, ਜੇ ਪੁਲਿਸ ਖੜੀ ਆ ਲੈ ਵੀ ਹੁਣ ਕੀ ਕਰਾਂਗੇ ਇਹ ਸੋਚਣਾ ਪੈਂਦਾ ਹੈ। ਠੀਕ ਠਾਕ ਬੰਦੇ ਨੂੰ ਜਿਹਦੇ ਕੋਲ ਕਾਗਜ਼ ਪੱਤਰ ਵੀ ਪੂਰੇ ਨੇ, ਸਾਰਾ ਕੁਝ ਸਹੀ ਹੈ, ਪਰਿਵਾਰ ਨਾਲ ਜਾ ਰਿਹਾ, ਉਹਨੂੰ ਵੀ ਜੇ ਖਾਕੀ ਦੇਖ ਕੇ ਡਰ ਲੱਗਦਾ ਹੈ, ਫਿਰ ਜਨਾਬ ਨਵੇਂ ਸਾਲ 'ਚ ਕਿਹੜਾ ਰੂਪ ਬਦਲ ਕੇ ਆ ਜਾਓਗੇ ਤੁਸੀਂ? ਜੀ ਸਹੀ ਹੈ। ਸੋ ਇਸ ਲਈ DGP ਸਾਹਿਬ ਸੋਚੋ ਜ਼ਰੂਰ ਕਿ ਤੁਸੀਂ ਵੀ ਜਿਹੜਾ 2 ਬੇੜੀਆਂ 'ਚ ਪੈਰ ਰੱਖ ਕੇ ਚੱਲਦੇ ਹੋ, ਕਿ ਉਰੇ ਵਾਲੇ ਆਕਾਂ ਨੂੰ ਵੀ ਖੁਸ਼ ਕਰ ਲਈਏ, ਦਿੱਲੀ ਵਾਲਿਆਂ ਨੂੰ ਵੀ ਖੁਸ਼ ਕਰ ਲਈਏ, ਹੈ ਨਾ। ਤੇ ਉਹਦੇ ਲਈ ਪੰਜਾਬ ਦੇ ਵਿੱਚ ਵੀ ਜਿਸ ਤਰ੍ਹਾਂ ਦਾ ਮਾਹੌਲ ਸਿਰਜਾਇਆ ਜਾ ਰਿਹਾ ਕਿ ਬਲਡੋਜ਼ਰ ਕਲਚਰ ਲਿਆਵਾਂਗੇ ਜੀ, ਇੱਥੇ ਵੀ ਯੋਗੀ ਰੰਗ ਚਾਹੀਦਾ ਜੀ, ਯੋਗੀ ਰੰਗ ਤਾਂ ਆਇਆ ਪਿਆ, ਹੈ ਨਾ। ਇੱਥੇ ਤਾਂ ਯੁੱਧ ਨਸ਼ਿਆਂ ਵਿਰੁੱਧ ਘਰ ਢਾਉਣ ਤੱਕ ਗਿਆ, ਮਕਾਨ ਢਾਉਣ ਤੱਕ ਗਿਆ, ਤੇ ਯੁੱਧ ਫੇਰ ਨਹੀਂ ਥੋੜਾ ਮੁੱਕਿਆ, ਨਸ਼ੇ ਫੇਰ ਨਹੀਂ ਮੁੱਕੇ, ਤੇ ਸਿੱਖਿਆ ਕ੍ਰਾਂਤੀ ਇਹਨਾਂ ਦੀ ਪਖਾਨਿਆਂ 'ਚ ਵੜ ਗਈ, ਤੇ ਪੁਲਿਸ ਕਹਿੰਦੀ ਜੀ ਅਸੀਂ ਸਾਰਾ ਕੁਝ ਦਰੁਸਤ ਕਰ ਲਿਆ ਆਪਣੇ ਖੇਤਰ 'ਚ। ਸੋ ਕੁਝ ਵੀ ਦਰੁਸਤ ਨਹੀਂ ਹੈ ਜੀ। ਸੋ ਇਸ ਲਈ ਜਦੋਂ ਦਰੁਸਤ ਨਾ ਹੋਵੇ, ਫਿਰ ਉਹਦੇ ਵਿੱਚ ਉਮੀਦ ਕਰਦੇ ਹਾਂ ਕਿ ਗ੍ਰਹਿ ਮੰਤਰੀ ਸਾਹਿਬ ਵੀ ਦਰੁਸਤ ਹੋ ਜਾਣ ਨਵੇਂ ਸਾਲ 'ਚ, DGP ਸਾਹਿਬ ਵੀ ਦਰੁਸਤ ਹੋ ਜਾਣ। ਜੇ ਉੱਪਰ ਵਾਲੇ ਆਕਾ ਠੀਕ ਹੋ ਜਾਣਗੇ ਤਾਂ ਹੋ ਸਕਦਾ ਥੱਲੇ ਵਾਲੀ ਨਫਰੀ ਵੀ ਠੀਕ ਹੋ ਜਾਵੇ। ਪਰ ਪੁਲਿਸ ਨੂੰ ਆਪਣੇ ਜ਼ੁਬਾਨ ਦਾ ਤਰੀਕਾ, ਆਪਣੇ ਚੱਲਣ ਦਾ ਤਰੀਕਾ, ਆਪਣੇ ਕੰਮਕਾਰ ਦਾ ਤਰੀਕਾ ਬਦਲਣਾ ਪੈਣਾ। ਮਤਲਬ ਜਿਵੇਂ ਆਪਾਂ ਪਹਿਲਾਂ ਕਹਿੰਦੇ ਆ ਕਿ ਤਰੀਕ ਬਦਲਣਾ ਕੁਛ ਨਹੀਂ ਬਦਲਣਾ, ਨੀਅਤ, ਨੀਤੀ, ਹੈ ਨਾ, ਆਪਣਾ ਈਮਾਨ, ਉਹ ਸਾਰਾ ਕੁਛ ਜੇ ਨਵੇਂ ਰੂਪ 'ਚ ਬਦਲ ਕੇ ਸਾਹਮਣੇ ਆਉਂਗੇ ਤਾਂ ਪੁਲਿਸ ਦਾ ਨਵਾਂ ਰੂਪ ਆਊਗਾ, ਨਹੀਂ ਆਉਣ ਵਾਲਾ। ਇਹ ਨਹੀਂ ਤਾਂ ਫਿਰ ਇਹ ਖੁਆਬ ਹੈ ਸਿਰਫ ਬਸ। ਜੀ ਬਿਲਕੁਲ। ਨਾਲੇ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਦਿੱਲੀੋਂ ਚੱਲਦਾ, ਹੁਣ ਆਮ ਸੁਣਨ ਵਾਲੇ ਬੰਦੇ ਨੂੰ ਲੱਗਦਾ ਵੀ ਕੀ ਹਰੇਕ ਚੀਜ਼ ਹੀ ਦਿੱਲੀੋਂ ਚੱਲ ਰਹੀ ਆ। ਉਹ ਇਹ ਤਾਂ ਕਹੀ ਜਾਂਦੀ ਹੈ ਗੱਲ ਕਿਉਂਕਿ ਪੰਜਾਬ ਪੱਖੀ ਕੁਛ ਲੱਗਦਾ ਹੀ ਨਹੀਂਗਾ, ਪੰਜਾਬ ਪੱਖੀ ਕੁਛ ਨਜ਼ਰ ਹੀ ਨਹੀਂ ਆਉਂਦਾ। ਇਸੇ ਕਰਕੇ ਆਪਾਂ ਨੂੰ ਉਧਰ ਨੂੰ ਉਸ ਥਿਊਰੀ ਦੇ ਉੱਤੇ ਆਪਾਂ ਨੂੰ ਜ਼ਿਆਦਾ ਜ਼ੋਰ ਦੇਣਾ ਪੈਂਦਾ ਨਾ। ਉਸ ਨਿਯੁਕਤੀਆਂ ਉੱਥੋਂ ਹੁੰਦੀਆਂ, ਤੈਅ ਉਹ ਕਰਦੇ ਨੇ, ਰਿਮੋਟ ਕੰਟਰੋਲ ਉੱਥੇ, ਜਦੋਂ ਰਿਮੋਟ ਕੰਟਰੋਲ ਉੱਥੇ ਸਾਰਾ ਕੁਝ ਚਲਾਉਂਦੇ ਨੇ। ਬਿਲਕੁਲ ਡਾਇਰੈਕਟ ਚੀਫ ਸੈਕਟਰੀ ਨੂੰ ਚਿੱਠੀਆਂ ਆਉਂਦੀਆਂ ਨੇ, ਹੁਕਮ ਆਉਂਦੇ ਨੇ। ਗੁਲਾਮ ਸਭਾ ਦਾ ਹੁਕਮ ਡਾਇਰੈਕਟ ਆਇਆ ਤੇ ਸਰਕਾਰ 3-4 ਦਿਨ ਦੱਬੀ ਬੈਠੀ ਰਹੀ। ਅਸੀਂ ਮੀਡੀਆ 'ਚ ਜਦੋਂ ਗੱਲ ਕੱਢ ਲਈ ਫਿਰ ਬੋਲਣਾ ਸ਼ੁਰੂ ਕੀਤੇ, ਤਾਂ ਵੀ ਸੈਸ਼ਨ 'ਚ ਗ੍ਰਾਮ ਸਭਾ ਦਾ ਜ਼ਿਕਰ ਤੱਕ ਨਹੀਂ ਕੀਤਾ।
ਜੀ ਕਿਉਂ ਜੀ ਨਹੀਂ ਕੀਤਾ? ਬਿਲਕੁਲ। ਡਰ ਲੱਗਦਾ ਨਾ ਦਿੱਲੀ ਤੋਂ। ਦਿੱਲੀ ਨੂੰ ਡਰ ਤੋ ਲੱਗਦਾ, ਦਿੱਲੀ ਸਹੀ ਦੇ ਗੱਲ। ਫੈਸਲਿਆਂ ਨੂੰ ਤੁਸੀਂ ਚੈਲੰਜ ਨਹੀਂ ਕਰਦੇ। ਊਂ ਆ ਕਿ ਅਸੀਂ ਲੜਨਾ ਫੈਡਰਲਿਜ਼ਮ ਦੇ ਲਈ ਹੈ, ਦਿੱਲੀ ਦੇ ਫੈਸਲਿਆਂ ਨੂੰ ਚੈਲੰਜ ਨਹੀਂ ਕਰਨਾ ਇਹਨਾਂ ਨੇ। ਵੇਖੋ ਤੁਸੀਂ ਕਿ ਇਹ ਕੈਸੀ ਲੜਾਈ ਹੈ ਸ਼ਰਮਾ ਜੀ, ਸਮਝੋ ਬਾਹਰ ਹੈ। ਅਗਲੀ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ। ਸਿੱਧੂ ਸਾਹਿਬ ਖਬਰਾਂ ਦੇ ਵਿੱਚ ਰਹਿਣਾ ਆਉਂਦਾ ਨਵਜੋਤ ਸਿੰਘ ਸਿੱਧੂ ਨੂੰ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਹੁਣ ਹਿਮਾਚਲ ਦੇ ਵਿੱਚ ਗਏ ਸੀਗੇ ਤੇ ਉੱਥੇ ਪਹਾੜਾਂ ਦੀ ਵੀਡੀਓ ਪਾ ਰਹੇ ਨੇ ਤੇ ਦੱਸ ਰਹੇ ਨੇ ਕਿ ਕਿਵੇਂ ਕੋਈ ਪਰਿਵਾਰ ਜਿਹੜਾ ਸਿਆਸੀ ਤੌਰ ਤੇ ਉੱਤੇ ਉਹਨੇ ਕਿਵੇਂ ਖਰੀਦ ਫਰੋਖਤ ਕੀਤੀ ਹੈ। ਬਾਦਲਾਂ ਦਾ ਨਾਂ ਇੱਕ ਵਾਰੀ ਫਿਰ ਚਰਚਾ ਦੇ ਵਿੱਚ ਆ ਗਿਆ ਸਿੱਧੂ ਦੀ ਇਸ ਵੀਡੀਓ ਦੇ ਨਾਲ। ਬਿਲਕੁਲ ਜੀ, ਨਵਜੋਤ ਸਿੰਘ ਸਿੱਧੂ ਲਗਭਗ ਹੁਣ ਕਾਫੀ ਚਰਚਾ 'ਚ ਨੇ, ਖਾਸ ਕਰਕੇ ਨਵਜੋਤ ਕੌਰ ਸਿੱਧੂ ਕਰਕੇ ਨਵਜੋਤ ਸਿੰਘ ਸਿੱਧੂ ਜ਼ਿਆਦਾ ਚਰਚਾ 'ਚ ਨੇ। ਪਰ ਹੁਣ ਨਵਜੋਤ ਸਿੰਘ ਸਿੱਧੂ ਆਪਣੀ ਵੀਡੀਓ ਦੇ ਰੂਪ 'ਚ ਸਾਹਮਣੇ ਆਏ ਨੇ। ਹੁਣ ਤੱਕ ਤਾਂ ਬੀਬੀ ਨਵਜੋਤ ਕੌਰ ਲਗਾਤਾਰ ਸਿਆਸੀ ਵਾਰ ਕਰ ਰਹੀ ਸੀ, ਸਿਆਸੀ ਹਮਲੇ ਕਰ ਰਹੀ ਸੀ, ਉਹਦੇ ਵਿੱਚ ਉਹ ਚਰਚਾ 'ਚ ਸੀ। ਪਰ ਹੁਣ ਨਵਜੋਤ ਸਿੰਘ ਸਿੱਧੂ ਆਪਣੀ ਬੇਟੀ ਦੇ ਨਾਲ ਪਹਾੜਾਂ ਦੀ ਸੈਰ ਤੇ ਨੇ, ਤੇ ਪਹਾੜਾਂ ਦੀ ਸੈਰ ਦੇ ਦੌਰਾਨ ਉਹਨਾਂ ਦੀਆਂ 2 ਵੀਡੀਓ ਜਿਹਦੇ ਵਿੱਚ ਉਹਨਾਂ ਦੀ ਬੇਟੀ ਨਾਲ ਦਿਖ ਰਹੀ ਆ, ਤੇ ਉਹਦੇ ਵਿੱਚ ਇੱਕ 'ਚ ਹਾਸੀ ਖੇਡੀ ਜੀ ਕਰਦੇ, ਕੋਈ ਸ਼ੇਅਰ ਜਾਂ ਪੜ੍ਹਦੇ, ਕਮੈਂਟ ਜਾਂ ਕਰਦੇ ਨਾ, ਇੱਕ ਹੋਟਲ ਦੀ ਉਹ 'ਚ ਦਿਖਦੇ ਨੇ, ਤੇ ਦੂਸਰੇ 'ਚ ਪਹਾੜਾਂ ਦੇ ਉੱਤੇ ਟੀਸੀ ਤੇ ਖੜੇ ਨਜ਼ਰ ਆਉਂਦੇ ਨੇ। ਤੇ ਉੱਥੇ ਸਥਾਨਕ ਇੱਕ ਬੱਚੀ ਨਾਲ ਗੱਲ ਕਰਦਿਆਂ ਉਹ ਇਹ ਕਹਿੰਦੇ ਨੇ ਕਿ ਅੱਛਾ ਇਹ ਜ਼ਮੀਨ ਬਾਦਲਾਂ ਨੇ ਖਰੀਦ ਲਈ ਜੀ। ਅਸਲ 'ਚ ਉਹ ਦਿਖਾ ਕੇ ਉਸ ਬੱਚੀ ਨੂੰ ਪੁੱਛਦੇ ਨੇ ਕਿ ਆਹ ਘੋੜੇ, ਆਹ ਘਰ, ਆਹ ਖੇਤ, ਆਹ ਜ਼ਮੀਨ, ਆਹ ਪਹਾੜ ਇਹ ਵੀ ਵਿਕਦੇ ਨੇ? ਉਹ ਕਹਿੰਦੀ ਹਾਂਜੀ ਇਹ ਵਿਕ ਗਏ ਜੀ, ਇਹ ਜ਼ਮੀਨ ਵਿਕੀ ਹੋਈ ਆ। ਉਹ ਕਹਿੰਦੀ ਫਿਰ ਸਿੱਧੂ ਸਾਹਿਬ ਕਹਿੰਦੇ ਵੀ ਬਾਹਰਲਾ ਤਾਂ ਖਰੀਦ ਨਹੀਂ ਸਕਦਾ। ਕਹਿੰਦੀ ਨਹੀਂ ਜੀ ਇਹ ਬਾਦਲ ਸਿੰਘ ਨੇ ਖਰੀਦੀ ਆ। ਠੀਕ ਹੈ। ਤੇ ਨਵਜੋਤ ਸਿੰਘ ਸਿੱਧੂ ਪੁੱਛਦੇ ਪੰਜਾਬ ਵਾਲੇ ਬਾਦਲ ਸਿੰਘ ਨੇ? ਕਹਿੰਦੀ ਹਾਂਜੀ ਪੰਜਾਬ ਵਾਲੇ ਬਾਦਲ ਸਿੰਘ ਨੇ। ਤੇ ਫਿਰ ਸਿੱਧੂ ਕਹਿੰਦੇ ਵੀ ਇੱਥੇ ਇਹ ਰਾਹ ਪੁਰਾਣਾ ਬਣਿਆ ਹੋਇਆ? ਕਹਿੰਦੀ ਜੀ ਹੈ, ਰਾਹ ਤਾਂ ਬਹੁਤ ਪੁਰਾਣਾ ਸੀ ਇਹ, ਪਰ ਇਹ ਬੰਦ ਹੋ ਗਿਆ ਸੀ ਅੰਗਰੇਜ਼ਾਂ ਦੇ ਸਮੇਂ ਦਾ ਰਾਹ ਇਹ, ਕਿਉਂਕਿ ਆ ਪੁਲ ਵੀ ਟੁੱਟ ਗਿਆ ਸੀ ਜਿਹੜਾ ਅੰਗਰੇਜ਼ਾਂ ਦੇ ਸਮੇਂ ਦਾ। ਤੇ ਜਦੋਂ ਬਾਦਲ ਸਿੰਘ ਨੇ ਜ਼ਮੀਨ ਖਰੀਦ ਲਈ ਉਸ ਤੋਂ ਬਾਅਦ ਇਹ ਰਾਹ ਵੀ ਬਣ ਗਿਆ, ਇਹ ਪੁਲ ਵੀ ਬਣ ਗਿਆ, ਤੇ ਹੁਣ ਬੜੀ ਸੜਕ ਵੀ ਬਣ ਰਹੀ ਹੈ। ਤੇ ਫਿਰ ਨਵਜੋਤ ਸਿੰਘ ਸਿੱਧੂ ਪੁੱਛਦੇ ਨੇ ਕਿ ਬਾਦਲ ਸਿੰਘ ਇੱਥੇ ਤੱਕ ਆ ਗਏ, ਕਿ ਇਸ ਥਾਂ ਤੱਕ, ਕਿਉਂਕਿ ਪਗਡੰਡੀ ਆ, ਉੱਪਰ ਪਹਾੜੀ ਦੀ ਟੀਸੀ ਆ, ਕਿ ਇੱਥੇ ਕਿਵੇਂ ਪਹੁੰਚੇ? ਕਹਿੰਦੇ ਜੀ 5-6 ਬੰਦੇ ਲੈ ਕੇ ਆਏ ਸੀ ਉਹਨਾਂ ਨੂੰ ਨਾਲ। ਅੱਛਾ। ਤੇ ਉਹ ਕਹਿੰਦਾ ਫਿਰ ਨਵਜੋਤ ਸਿੰਘ ਸਿੱਧੂ ਕਹਿੰਦਾ ਫਿਰ ਕੁਰਸੀ ਵੀ ਨਾਲ ਰੱਖ ਦਿਓ ਆਪਣੀ। ਕਹਿੰਦੀ ਹਾਂਜੀ ਕਈ ਜਣੇ ਨਾਲ ਸੀ। ਮਤਲਬ ਕਹਿਣ ਤੋਂ ਭਾਵ ਇਹ ਦੱਸਿਆ ਜਾ ਰਿਹਾ ਕਿ ਇਹ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਖਰੀਦੀ ਹੋਈ ਜ਼ਮੀਨ ਹੈ। ਇਹਦਾ ਮਤਲਬ ਕਿ ਉਹਨਾਂ ਨੂੰ ਨਾਲ ਲੈ ਕੇ ਆਏ, ਇੱਥੇ ਤੱਕ ਫੜ ਕੇ ਲਿਆਏ ਬੰਦੇ, ਇਸ ਤਰੀਕਾ ਕਰਨਾ ਗੱਲ ਹੋ ਰਹੀ ਹੈ। ਸੋ ਨਵਜੋਤ ਸਿੰਘ ਸਿੱਧੂ ਦੇ ਇਸ ਵੀਡੀਓ ਨੇ ਇੰਸਟਾਗ੍ਰਾਮ ਤੇ ਤਰਥੱਲੀ ਮਚਾਤੀ। ਉਸ ਤੋਂ ਬਾਅਦ ਸੋਸ਼ਲ ਮੀਡੀਆ ਤੋਂ ਹੁੰਦਿਆਂ ਹੋਇਆਂ ਇਹ ਟੀਵੀ ਚੈਨਲਾਂ ਦੀਆਂ ਖਬਰਾਂ ਦੀਆਂ ਸੁਰਖੀਆਂ ਬਣ ਰਿਹਾ ਕਿ ਲਓ ਜੀ ਬਾਦਲਾਂ ਨੇ ਤਾਂ ਹਿਮਾਚਲ 'ਚ ਪਹਾੜ ਵੀ ਖਰੀਦ ਲਏ ਜੀ। ਇੱਕ ਪਾਸੇ ਲੋਕ ਨੀਮਾਂ ਦਾ ਹਵਾਲਾ ਦੇ ਰਹੇ ਨੇ ਵੀ ਜੇ ਬਾਹਰਲੇ ਖਰੀਦ ਨਹੀਂ ਸਕਦੇ ਫਿਰ ਇਹਨਾਂ ਨੇ ਕਿਵੇਂ ਖਰੀਦਿਆ, ਕਿਹੜਾ ਤਰੀਕਾ ਅਪਣਾਇਆ, ਹੈ ਨਾ। ਦੂਜਾ ਲੋਕ ਕਹਿੰਦੇ ਨੇ ਵੀ ਕਿ ਇਹ ਤਾਂ ਸਾਰਾ ਕੁਛ ਹੱਥ ਮਾਰ ਰਹੇ ਤਾਂ ਬਿਜ਼ਨਸਮੈਨ ਨੇ, ਜਿਹਨਾਂ ਦਾ ਕੰਮ ਇਹੀ ਹੈ, ਇਸ ਲਈ ਇਹ ਤੇ ਇਹਨਾਂ ਦੀ ਪਹੁੰਚ ਅਪਰੋਚ ਹੈ ਜੀ, ਸਾਰਾ ਕੁਛ ਹੈ। ਲੋਕ ਇਹ ਵੀ ਤਰੀਕਾ। ਦੂਸਰਾ ਇਹਦੇ ਨਾਲ ਸਿਆਸੀ ਤੌਰ ਤੇ ਚਰਚਾ ਨਵੀਂ ਸਿਰੋਂ ਤੁਰ ਪਈ ਫਿਰ ਜੀ ਇੱਥੇ ਤੱਕ ਜੇ ਬਾਦਲ ਪਹੁੰਚੇ ਨੇ ਤਾਂ ਪੈਸਾ ਕਿੱਥੋਂ ਆਇਆ, ਕਿਹਨਾਂ ਦਾ ਪੈਸਾ ਲੱਗਿਆ, ਸੋ ਕਈ ਚਰਚਾ। ਪਰ ਨਵਜੋਤ ਸਿੰਘ ਸਿੱਧੂ ਦੀ ਵੀਡੀਓ ਦੇ ਹਵਾਲੇ ਨਾਲ ਚਰਚਾ ਨਾ ਤਾਂ ਬਾਦਲ ਪਰਿਵਾਰ ਨੇ ਹਾਮੀ ਭਰੀ ਹੈ ਕਿ ਅਸੀਂ ਜ਼ਮੀਨ ਖਰੀਦੀਏ, ਨਾ ਬਾਦਲ ਪਰਿਵਾਰ ਨੇ ਅਜੇ ਤੱਕ ਇਨਕਾਰ ਕੀਤਾ। ਠੀਕ ਹੈ। ਨਾ ਉਹਨਾਂ ਦੀ ਪਾਰਟੀ ਇਸ ਦਾ ਖੰਡਨ ਕਰਨ ਲਈ ਸਾਹਮਣੇ ਆਈ ਹੈ, ਨਾ ਇਸ ਨੂੰ ਮਨਜ਼ੂਰ ਕਰਨ ਲਈ ਸਾਹਮਣੇ ਆਈ ਹੈ। ਠੀਕ ਹੈ। ਸੋ ਇਸ ਲਈ ਨਵਜੋਤ ਸਿੰਘ ਸਿੱਧੂ ਦੀ ਵੀਡੀਓ ਇਹ ਦਮ ਭਰਦੀ ਹੈ ਕਿ ਹਿਮਾਚਲ ਦੇ ਪਹਾੜ ਵੀ ਜਿਹੜਾ ਮਨਾਲੀ ਖੇਤਰ ਦੇ ਵਿੱਚ ਹੈ, ਜਾਂ ਪੀਰ ਜੀ ਜਾਲ ਕੋਈ ਮਾਊਂਟੇਨ ਏਰੀਆ ਕੁਛ ਹੈ ਨਾ, ਇਹੋ ਜਿਹਾ ਕੋਈ ਏਰੀਆ ਜਿੱਥੇ ਉਹ ਕਹਿੰਦੇ ਦੱਸੇ ਜਾ ਰਹੇ ਨੇ ਉਹ ਹੈ। ਸੋ ਉਸ ਥਾਂ ਦੀ ਉਹ ਜ਼ਮੀਨ ਕਹਿੰਦੇ ਹੈਗੀ ਆ। ਸੋ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਕਿੰਨਾ ਏਰੀਆ ਹੈ, ਕਿ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਸਮੇਂ ਖਰੀਦਿਆ ਗਿਆ, ਜਾਂ ਸੁਖਬੀਰ ਬਾਦਲ ਦੇ ਸਮੇਂ ਖਰੀਦਿਆ ਗਿਆ, ਜਾਂ ਉਹੀ ਬਾਦਲਾਂ ਦਾ ਨਾਂ ਵੱਜਦਾ ਹੈ, ਬਦਨਾਮ ਕੀਤਾ ਜਾ ਰਿਹਾ ਹੈ, ਇਹ ਸਿਆਸੀ ਦਾ ਪੇਚ ਹੈ। ਇਹਦੀਆਂ ਅਜੇ ਪਰਤਾਂ ਫੁੱਲਣੀਆਂ ਬਾਕੀ ਨੇ। ਪਰ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਇਸ ਪਹਿਲੂ ਚਰਚਾ 'ਚ ਲਿਆ ਦਿੱਤਾ, ਤੇ ਚੁੱਪ ਰਹਿਣਾ ਅਜੇ ਤੱਕ ਬਾਦਲ ਦਲ ਦਾ ਇਹ ਵੀ ਸਵਾਲ ਤਾਂ ਪੈਦਾ ਕਰਦਾ। ਬਿਲਕੁਲ ਸਹੀ, ਬਿਲਕੁਲ ਇਸੇ ਗੱਲ ਉੱਤੇ ਆਪਣੀ ਸਹਿਮਤੀ ਹੈ ਕਿ ਵੀ ਉਹਨਾਂ ਦਾ ਚੁੱਪ ਰਹਿਣਾ ਕਈ ਤਰ੍ਹਾਂ ਦੇ ਇਸ਼ਾਰੇ ਖੜੇ ਕਰਦਾ। ਪਰ ਨਵਜੋਤ ਸਿੰਘ ਸਿੱਧੂ ਨੂੰ ਸਿਆਸੀ ਨਿਸ਼ਾਨੇ ਤਾਂ ਚੰਗੀ ਤਰ੍ਹਾਂ ਲਾਉਣੇ ਆਉਂਦੇ ਨੇ। ਉਹ ਗੱਲ ਵੱਖਰੀ ਹੈ ਵੀ ਕਈ ਵਾਰੀ ਅਨਗਾਈਡਡ ਮਿਜ਼ਾਈਲ ਵਾਂਗੂ ਆਪਦੇ ਘਰ ਨੂੰ ਸਿੱਧੇ ਹੋ ਜਾਂਦੇ ਨੇ ਤੇ ਸਿਆਸੀ ਨਿਸ਼ਾਨੇ ਲਾਉਣ ਦੇ ਮਾਹਰ ਨੇ। ਪਰ ਤੁਸੀਂ ਸ਼ਰਮਾ ਜੀ ਇਹ ਦੇਖੋ ਵੀ ਚਲੋ ਬਾਦਲਾਂ ਦਾ ਹੈ ਜਾਂ ਨਹੀਂ, ਇਹ ਗੱਲ ਤਾਂ ਸਾਬਤ ਹੋ ਹੀ ਜਾਣੀ ਹੈ ਜਦੋਂ ਬਾਹਰ ਹੀ ਨਿਕਲ ਆਈ ਹੈ। ਪਿੰਡਾਂ ਨੂੰ ਸੜਕਾਂ ਨਹੀਂ ਬਣ ਰਹੀਆਂ। ਹਾਂਜੀ ਹਾਂਜੀ। ਨਵਜੋਤ ਸਿੰਘ ਸਿੱਧੂ ਨਾ ਕ੍ਰਿਕਟਰ ਨੇ, ਤੇ ਕ੍ਰਿਕਟਰ ਦੇ ਵਿੱਚ ਉਹਨਾਂ ਨੇ ਜ਼ਿਆਦਾਤਰ ਓਪਨਿੰਗ ਬੈਟਸਮੈਨ ਵਜੋਂ ਹੀ ਰੋਲ ਨਿਭਾਇਆ। ਹਾਂਜੀ ਹਾਂਜੀ। ਤੇ ਇਸ ਲਈ ਉਹ ਫਰੰਟ 'ਚ ਤਾਂ ਰਹਿਣਾ ਚਾਹੁੰਦੇ ਨੇ, ਦੇਖਣਾ ਤਾਂ ਚਾਹੁੰਦੇ ਨੇ, ਪਰ ਉਹ ਜਿਵੇਂ ਧੋਨੀ ਸੀਗਾ ਨਾ ਕਿ ਫਿਨਿਸ਼ਰ ਚਾਹੀਦਾ ਹੁੰਦਾ ਇੱਕ ਜਿਹੜਾ ਮੈਚ ਸਮੇਟ ਸਕੇ।
ਸਮੇਟ ਸਕੇ, ਉਹ ਸਹੀ ਰੋਲ ਨਹੀਂ ਸਿੱਧੂ ਤੋਂ ਮੁਕਾਮ ਨਿਭਾ ਤੇ ਲਿਜਾਣ ਵਾਲਾ ਨਹੀਂਗਾ। ਹਾਂ, ਸੋ ਇਸ ਲਈ ਉਹ ਟੱਲੇ ਲਾ ਕੇ ਸਿਖਰ ਦੀ ਚਰਚਾ ਤਾਂ ਕਰਾ ਲੈਂਦੇ ਨੇ, ਕਰਾ ਲੈਣ, ਸਹੀ ਗੱਲ। ਪਰ ਫਿਰ ਉਸ ਨੂੰ ਜਿੱਤ ਵੱਲ ਲੈ ਕੇ ਜਾਣਾ, ਹਾਸਲ ਕਰਨ ਵੱਲ ਲੈ ਕੇ ਜਾਣਾ, ਟੀਮ ਮੁਕਾਮ ਦੇ ਦੇ ਰੂਪ ਚ ਇਕੱਠਿਆਂ ਤੁਰਨਾ, ਇਹ ਉਹਨਾਂ ਦੀਆਂ ਜਿਹੜੀਆਂ ਕੁਝ ਖਾਮੀਆਂ ਹੈਗੀਆਂ, ਉਹ ਉਹਨਾਂ ਨੂੰ ਫਿਰ ਸਿਆਸੀ ਤੌਰ ਦੇ ਉੱਤੇ ਕਈ ਵਾਰ ਉਸ ਮੰਜ਼ਿਲ ਤੱਕ ਪੜਨ ਵੀ ਨਹੀਂ ਦਿੰਦੀਆਂ। ਇਹ ਵੀ ਪਹਿਲੂ ਉਹਨਾਂ ਦੇ ਨਾਲ ਤੁਰਿਆ ਹੁੰਦਾ। ਜੀ ਬਿਲਕੁਲ। ਤੇ ਆਪਾਂ ਅਗਲੀ ਗੱਲ ਕਰੀਏ, ਜਾਂਦੇ ਜਾਂਦੇ ਪੰਜਾਬ ਦੇ ਮੌਸਮ ਦਾ ਹਾਲ ਜਾਣ ਲਈਏ। ਠੰਡ ਦਾ ਕਹਿਰ ਜਾਰੀ ਹੈ ਤੇ ਠੰਡ ਦੇ ਕਹਿਰ ਦੇ ਨਾਲ ਸੜਕੀ ਆਵਾਜਾਈ ਤੋਂ ਲੈ ਕੇ ਹਵਾਈ ਉਡਾਣਾਂ ਤੱਕ ਪ੍ਰਭਾਵਿਤ ਹੋਈਆਂ ਨੇ ਸ਼ਰਮਾ ਜੀ। ਬਿਲਕੁਲ ਜੀ, ਇਹ ਤਾਂ ਪੋਹ ਦਾ ਮਹੀਨਾ ਤੇ ਪੋਹ ਦੇ ਮਹੀਨੇ ਦੇ ਵਿੱਚ ਆਪਾਂ ਜਿਵੇਂ ਸ਼ਹੀਦੀ ਪੰਦਰਵੜਾ ਮਨਾਉਂਦੇ ਹਾਂ, ਸਾਹਿਬਜ਼ਾਦਿਆਂ ਦੀ, ਵੱਡੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਆਉਂਦੇ ਨੇ। ਸੋ ਇਹ ਪੋਹ ਦਾ ਮਤਲਬ ਹੀ ਕਹਿਰ ਦੀ ਠੰਡ। ਤੇ ਹੁਣ ਤਾਂ ਜਦੋਂ ਆਪਾਂ ਗੱਲ ਕਰ ਰਹੇ ਹਾਂ, ਸਾਡੇ 18 ਪੋਹ ਚੜ ਗਈ ਆ। ਸੋ ਇਸ ਲਈ ਅੱਧਾ ਤੋਂ ਵੱਧ ਪੋਹ ਦਾ ਮਹੀਨਾ ਲਗਭਗ ਲੰਘ ਲਿਆ ਤੇ ਫਿਰ ਠੰਡ ਤਾਂ ਆਪਣਾ ਰੰਗ ਦਿਖਾਉਣਾ ਹੀ ਆ ਜੀ। ਉੱਤਰੀ ਭਾਰਤ ਦੇ ਵਿੱਚ ਤਾਂ ਹੁਣ ਸ਼ੀਤ ਲਹਿਰ, ਜਿਹਨੂੰ ਹੱਡ ਚੀਰਵੀਂ ਠੰਡ ਕਹਿੰਦੇ ਨੇ ਆਪਣੇ, ਕਿ ਉਹ ਚੱਲ ਰਹੀ ਆ। 2 ਦਿਨ ਤਾਂ ਸੂਰਜ ਵੀ ਨਹੀਂ ਹੁਣ ਦਰਸ਼ਨ ਦਿੱਤੇ ਤੇ ਆਉਂਦੇ ਸਮੇਂ ਦੇ ਵਿੱਚ ਵੀ ਮਤਲਬ ਕਿ ਅਜੇ ਹਫ਼ਤਾ ਖੰਡ ਇਸੇ ਤਰ੍ਹਾਂ ਦਾ ਜਿਵੇਂ ਔਰੇਂਜ ਅਲਰਟ ਕਹਿੰਦੇ ਨੇ ਕਿ ਉਹ ਜਾਰੀ ਆ ਠੰਡ ਨੂੰ ਲੈ ਕੇ। ਔਰ ਇਹਦਾ ਅਸਰ ਫਿਰ ਇਸ ਤਰੀਕਾ ਕਰਨਾ ਹੁੰਦਾ ਕਿ ਇੱਕ ਤਾਂ ਵੈਸੇ ਹੀ ਮੌਸਮ ਦੇ ਵਿੱਚ ਠੰਡ ਬਹੁਤ ਹੈ ਤੇ ਉਹਦੇ ਨਾਲ ਸਰੀਰਕ ਤੌਰ ਤੇ ਵੀ ਮਤਲਬ ਕਿ ਬੰਦਾ ਉਵੇਂ ਸਮਰੱਥ ਨਹੀਂ ਹੋ ਪਾਉਂਦਾ। ਦੂਸਰਾ ਫਿਰ ਧੁੰਦ ਦਾ ਕਹਿਰ ਬਹੁਤ ਜ਼ਿਆਦਾ ਹੈ ਨਾ, ਉਸ ਡਿੱਗਦੀ ਆ ਤੇ ਧੁੰਦ ਇੰਨੀ ਸੰਘਣੀ ਪੈਂਦੀ ਹੈ ਕਿ 40-40, 50-50 ਮੀਟਰ, 30-30 ਮੀਟਰ ਤੱਕ ਦੀ ਵੀ ਵਿਜ਼ੀਬਿਲਟੀ ਦੇ ਉੱਤੇ ਸਥਿਤੀ ਆਖੜੀ ਹੁੰਦੀ ਹੈ, ਜਿਹਦਾ ਨਤੀਜਾ ਫਿਰ ਸਭ ਤੋਂ ਜ਼ਿਆਦਾ ਸੜਕਾਂ ਤੇ ਨਿਕਲਣ ਵਾਲੇ ਲੋਕਾਂ ਨੂੰ ਭੋਗਣਾ ਪੈਂਦਾ ਹੈ। ਹਾਦਸੇ ਲਗਾਤਾਰ, ਬੇਸ਼ੱਕ ਸੜਕਾਂ ਵੱਡੀਆਂ ਵੀ ਬਣ ਗਈਆਂ, ਤੇਜ਼ ਵੀ ਹੋ ਗਿਆ ਰਫ਼ਤਾਰ, ਹੈ ਨਾ, ਉਹਦੇ ਬਾਵਜੂਦ ਵੀ ਸਾਡੀਆਂ ਨਲਾਇਕੀਆਂ, ਗਲਤੀਆਂ, ਕੋਤਾਹੀਆਂ, ਜਲਦਬਾਜ਼ੀ, ਹੈ ਨਾ, ਕਈ ਕਾਰਨ ਬਣਦੇ ਨੇ ਜਿਹੜੇ ਫਿਰ ਸੜਕ ਹਾਦਸੇ ਕਾਫੀ ਵਾਪਰ ਰਹੇ ਨੇ। ਤੇ ਉਹਦਾ ਅਸਰ ਫਿਰ ਪਹੀਏ ਤੇ ਪੈਂਦਾ ਹੀ ਪੈਂਦਾ, ਰਫ਼ਤਾਰ ਵੀ ਮੱਠੀ ਹੁੰਦੀ ਹੈ ਜੀਵਨ ਦੀ। ਤੇ ਦੂਸਰੇ ਪਾਸੇ ਫਿਰ ਰੇਲ ਤੇ ਅਸਰ, ਰੇਲ ਗੱਡੀਆਂ ਦੇਰ ਨਾਲ ਚੱਲ ਰਹੀਆਂ, ਪ੍ਰਭਾਵਿਤ ਨੇ ਸਾਰਾ ਕੁਝ। ਇੱਥੋਂ ਤੱਕ ਕਿ ਮੈਂ ਦੇਖ ਰਿਹਾ ਸੀ ਕਿ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਵੀ ਕੱਲ 150 ਤੋਂ ਵੱਧ ਉਡਾਨਾਂ ਰੱਦ ਕਰਨੀਆਂ ਪਈਆਂ। ਜੀ ਜੀ, ਮਤਲਬ ਇਹਦਾ ਮਤਲਬ ਕਿੰਨਾ ਮੌਸਮ ਦਾ ਅਸਰ ਹੋਏਗਾ ਕਿ ਰੱਦ ਕਰਨੀਆਂ ਪੈ ਜਾਣ ਤੁਹਾਨੂੰ ਉਡਾਨਾਂ ਹੀ। ਤੇ ਜਿਹੜੀਆਂ ਦੇਰ ਨਾਲ ਚੱਲ ਰਹੀਆਂ ਉਹ ਤਾਂ ਵੱਖਰਾ ਪਹਿਲੂ ਹੈਗਾ ਹੀ ਹੈ। ਤੇ ਸਕੂਲਾਂ ਤੇ ਅਸਰ, ਮਤਲਬ ਪੰਜਾਬ ਦੇ ਵਿੱਚ 31 ਤਰੀਕ ਤੱਕ, ਕੱਲ ਤੱਕ ਛੁੱਟੀਆਂ ਸੀ, ਅੱਜ ਸਕੂਲ ਖੁੱਲਣੇ ਸੀ। ਸੋ ਫਿਰ ਠੰਡ ਨੂੰ ਦੇਖਦਿਆਂ ਹੋਇਆਂ ਛੁੱਟੀਆਂ ਹਫ਼ਤਾ ਹੋਰ ਵਧਾ ਦਿੱਤੀਆਂ ਗਈਆਂ। ਤੇ ਇਹ ਇਸੇ ਕਾਰਨ, ਮਤਲਬ ਜੇ ਆਪਾਂ ਦੇਸ਼ ਦੀ ਰਾਜਧਾਨੀ ਦਿੱਲੀ 'ਚ ਦੇਖੀਏ, ਉੱਥੇ ਠੰਡ ਦੇ ਨਾਲ ਨਾਲ ਜਿਹੋ ਜਿਹਾ ਮਤਲਬ ਕਿ ਪ੍ਰਦੂਸ਼ਣ ਦੀ ਮਾਰ ਹੈ, ਉਹਦੇ ਕਰਕੇ ਵੀ ਬਹੁਤ ਦਿੱਕਤ ਹੈ। ਸੋ ਡਾਕਟਰਾਂ ਦੀ ਸਲਾਹ ਤਾਂ ਇਹੀ ਹੁੰਦੀ ਹੈ ਕਿ ਧੁੰਦ 'ਚ ਵੀ ਬਜ਼ੁਰਗਾਂ ਨੂੰ ਸੈਰ ਨਹੀਂ ਕਰਨੀ ਚਾਹੀਦੀ, ਧੁੱਪ ਚੜੇ ਦੀ ਬਾਹਰ ਨਿਕਲਣਾ ਚਾਹੀਦਾ। ਤੇ ਜੋ ਪ੍ਰਦੂਸ਼ਣ ਹੈ ਫਿਰ ਤਾਂ ਹੋਰ ਵੀ ਖਤਰਨਾਕ ਹੈ। ਸੋ ਇੱਕ ਸੁੱਕੀ ਠੰਡ ਪੈ ਰਹੀ ਹੈ, ਇਸ ਲਈ ਗਲੇ ਦੀਆਂ ਬਿਮਾਰੀਆਂ, ਖੰਘ, ਜੇ ਉਹ ਕਾਫੀ ਦਿੱਕਤਾਂ ਆਉਂਦੀਆਂ ਨੇ। ਸੋ ਹੁਣ ਮੌਸਮ ਵਿਭਾਗ ਦਾ ਕਹਿਣਾ ਹੈ ਜੀ ਕਿ ਪਰਸੋਂ ਤੋਂ ਲਗਭਗ ਮਤਲਬ 2 ਜਾਂ 3 ਤਰੀਕ ਤੋਂ ਮੌਸਮ 'ਚ ਤਬਦੀਲੀ ਆ ਸਕਦੀ ਹੈ। ਉੱਤਰੀ ਭਾਰਤ ਦੇ ਵਿੱਚ ਕਿਣਮਣ ਕਾਣੀ ਹੋਣ ਦੀ ਆਸ ਹੈ। ਵੈਸੇ ਉੱਪਰ ਪਹਾੜਾਂ 'ਚ ਕਈ ਥਾਵਾਂ ਤੇ ਬਰਫ਼ ਤਾਂ ਪਈ ਆ, ਪਰ ਜਦੋਂ ਤੱਕ ਮੀਂਹ ਨਹੀਂ ਪੈਂਦਾ ਤਦ ਤੱਕ ਮਤਲਬ ਇੱਕ ਤਾਂ ਸੁੱਕੀ ਠੰਡ ਤੋਂ ਨਿਜਾਤ ਨਹੀਂ ਮਿਲਦੀ, ਦੂਜਾ ਧੁੰਦ ਤੋਂ ਛੁਟਕਾਰਾ ਨਹੀਂ ਫਿਰ ਮਿਲਦਾ, ਤੀਜਾ ਫਿਰ ਮੀਂਹ ਪੈਣ ਤੋਂ ਬਾਅਦ ਥੋੜਾ ਜਿਹਾ ਪ੍ਰਦੂਸ਼ਣ ਵੀ ਠੀਕ ਸਥਿਤੀ 'ਚ ਹੋ ਜਾਂਦਾ। ਸੋ ਇਸ ਲਈ ਮੀਂਹ ਦਾ ਇੰਤਜ਼ਾਰ ਹੈ ਜੀ। ਮੀਂਹ ਤੋਂ ਬਾਅਦ ਇੱਕ ਵਾਰ ਠੰਡ ਹੋਰ ਵਧੂਗੀ, ਹੈ ਨਾ, ਪਰ ਫਿਰ ਵੀ ਕਾਫੀ ਚੀਜ਼ਾਂ ਤੋਂ ਨਿਜਾਤ ਮਿਲੂਗੀ। ਸੋ ਠੰਡ ਦਾ ਪੂਰਾ ਜ਼ੋਰ ਹੈ ਜੀ ਤੇ ਲੋਕ ਕੰਬਣ ਲਾਏ ਹੋਏ ਨੇ ਠੰਡ। ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਰੋਤਿਓ, ਤੁਹਾਡਾ ਵੀ ਬਹੁਤ ਸਾਰਾ ਧੰਨਵਾਦ। ਤੁਹਾਡਾ ਇਸੇ ਤਰ੍ਹਾਂ ਪੰਜਾਬੀ ਰੇਡੀਓ ਨੂੰ ਆਪਣਾ ਪਿਆਰ ਦਿੰਦੇ ਰਹੋ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ।